सो तो प्रोग्राम ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਖਬਰ ਤੇ ਨਜ਼ਰ ਅੱਜ 2 ਦਸੰਬਰ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲੈਨਵਰਡ ਵਾਸ਼ਿੰਗਟਨ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨੰਬਰ 107 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਭਲਕੇ ਨੂੰ ਕੱਲ੍ਹ ਨੂੰ ਜਿਹੜੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਕਹਿੰਦੇ ਆਪਣੇ ਤਿੱਖੇ ਤੇਵਰ ਦਿਖਾਏ ਨੇ, ਅਤੇ ਅੱਜ ਹੋਰ ਦਿਨ ਭਰ ਦੇ ਵਿੱਚ ਕੀ ਰਿਹਾ ਜੀ ਇਸ ਕਿਸਾਨ ਸੰਘਰਸ਼ ਦੀਆਂ ਸਰਗਰਮੀਆਂ ਕੀ ਰਹੀਆਂ ਅੱਜ ਦੀਆਂ? ਦੇਖੋ, ਸਭ ਤੋਂ ਵੱਡੀ ਖਬਰ ਹੈ ਜਿਹੜੀ ਹੈ ਇਸ ਵੇਲੇ ਦੀ ਬ੍ਰੇਕਿੰਗ ਨਿਊਜ਼ ਜਿਹਨੂੰ ਆਪਾਂ ਆਖ ਸਕਦੇ ਹਾਂ। ਬ੍ਰੇਕਿੰਗ ਵੀ ਨਹੀਂ ਆਪਾਂ ਕਹਿ ਸਕਦੇ ਕਿ ਸੁਪਰ ਬ੍ਰੇਕਿੰਗ ਨਿਊਜ਼ ਆ। ਉਹ ਇਹ ਆ ਕਿ ਕੱਲ ਜਿਹੜੀ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਆ, ਉਸ ਤੋਂ ਪਹਿਲਾਂ ਐਲਾਨੀਆਂ ਇਹ ਗੱਲ ਜਿਹੜੀ ਆ ਸਾਹਮਣੇ ਆ ਚੁੱਕੀ ਆ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਜਾ ਕੇ ਮਿਲਣਗੇ। ਸੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਕਿ ਚੀਫ ਮਿਨਿਸਟਰ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਦੇ ਨਾਲ ਪਹਿਲਾਂ ਮੀਟਿੰਗ ਕਰਨਗੇ, ਗੁਫ਼ਤਗੂ ਕਰਨਗੇ, ਤੇ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਊਗੀ। ਸੋ ਇਹ ਹੁਣ ਦੀ ਸਭ ਤੋਂ ਵੱਡੀ ਖਬਰ ਹੈ। ਦੂਸਰੀ ਵੱਡੀ ਖਬਰ ਜੇ ਕਹਿ ਲਈਏ ਤਾਂ ਇਸ ਵੇਲੇ ਇਹ ਆ ਰਹੀ ਹੈ ਕਿ ਕੁਝ ਸ਼ਰਾਰਤੀ ਅਨਸਰ ਵੜ ਗਏ ਆ ਕਿਸਾਨਾਂ ਦੇ ਵਿੱਚ, ਜਿਨ੍ਹਾਂ ਨੂੰ ਫੜਿਆ ਗਿਆ। ਪੁਲਿਸ ਦੇ ਨਾਲ ਤਿੱਖੀ ਬਹਿਸ ਹੋ ਰਹੀ ਹੈ ਕਿਉਂਕਿ ਲਾਈਵ ਵੀਡੀਓ ਆ ਰਹੀ ਹੈ ਇੱਕ ਨਿਊਜ਼ ਵੈਬਸਾਈਟ ਤੇ, ਉੱਥੇ ਚਲੋ ਆਪਾਂ ਪਲੇ ਨਹੀਂ ਕਰ ਸਕਦੇ। ਤਾਂ ਇਹ ਦੋ ਇਸ ਵੇਲੇ ਦੀਆਂ ਅਹਿਮ ਖਬਰਾਂ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸੱਦਾ ਅਮਿਤ ਸ਼ਾਹ ਵੱਲੋਂ ਮਿਲਿਆ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਜਾ ਰਹੇ ਆ? ਦੋਹਾਂ ਗੱਲਾਂ ਦੇ ਵਿੱਚ ਜਿਹੜੀ ਗੱਲ ਵੀ ਹੈ ਗੱਲ ਮੈਨੂੰ ਲੱਗਦਾ ਕਿ ਹੁਣ ਗੱਲ ਟਿਕਾਣੇ ਵੀ ਲੱਗ ਜਾਣੀ। ਕੈਪਟਨ ਅਮਰਿੰਦਰ ਸਿੰਘ ਹੋਰੀ, ਯਾਦ ਹੈ ਪ੍ਰਤਾਪ ਸਿੰਘ ਬਾਜਵਾ ਨੇ ਗੁਲਦਸਤੇ ਤੇ ਇੱਕ ਵਾਰੀ ਤੰਜ ਕੱਸਿਆ ਸੀਗਾ, ਗਿਲਾਜ਼ਾਰ ਕੀਤਾ ਸੀਗਾ ਕਿ ਕੈਪਟਨ ਸਾਹਿਬ ਸੋਨੀਆ ਗਾਂਧੀ ਨੂੰ ਤੇ ਬਰਥਡੇ ਦੀ ਵਧਾਈ ਜਿਹੜੀ ਹੈ ਫੋਨ ਤੇ ਦੇ ਦਿੰਦੇ ਆ ਤੇ ਅਮਿਤ ਸ਼ਾਹ ਕੋਲ ਗੁਲਦਸਤਾ ਚੁੱਕ ਕੇ ਲੈ ਜਾਂਦੇ। ਕੀ ਚੱਕਰ ਆ? ਚੱਕਰ ਕੀ ਆ? ਕੱਲ ਨੂੰ ਸਾਰੇ ਸਾਫ਼ ਹੋ ਜਾਣ। ਖੈਰ ਦੇਖਦੇ ਹਾਂ, ਕੱਲ ਦਾ ਦਿਨ ਮਹੱਤਵਪੂਰਨ ਰਹੇਗਾ। ਅੱਜ ਦੀਆਂ ਜਿਹੜੀਆਂ ਸਰਗਰਮੀਆਂ ਕਿਸਾਨ ਸੰਘਰਸ਼ ਦੇ ਪਿੜ ਦੇ ਵਿੱਚੋਂ ਉਹ ਇਹ ਸੀਗੀਆਂ ਕਿ ਅੱਜ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਸ਼ਾਮੀ, ਲਾ ਲਓ ਕਿ 5 ਵਜੇ। ਉਹਦੇ ਵਿੱਚ ਜਿਹੜੇ ਅਹਿਮ ਐਲਾਨ ਹੋਏ ਆ ਤਾਂ ਉਹਦੇ ਅੰਦਰ ਇਹਨਾਂ ਨੇ ਇਹ ਗੱਲ ਆਖੀ ਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਪਹਿਲਾ ਐਲਾਨ ਆਇਆ। ਉਹ ਕਹਿੰਦੇ ਕਿ ਵਿਸ਼ੇਸ਼ ਇਜਲਾਸ ਬੁਲਾਇਆ ਜਾਵੇ ਸੰਸਦ ਦਾ। ਤਾਂ ਇਹਨਾਂ ਨੇ ਅੱਗੇ ਵੀ ਬੁਲਾਇਆ, ਹੁਣ ਵੀ ਬੁਲਾ ਲੈਣਾ। ਫਿਰ ਦੂਜੀ ਗੱਲ ਉਹਨਾਂ ਨੇ ਕਹੀ ਆ ਕਿ 5 ਦਸੰਬਰ ਨੂੰ ਦੇਸ਼ ਭਰ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਵੈਸੇ 3 ਨੂੰ ਵੀ ਇਹ ਸ਼ੁਰੂ ਹੋ ਜਾਏਗਾ। ਮਹਾਰਾਸ਼ਟਰ ਔਰ ਗੁਜਰਾਤ ਦੇ ਕਿਸਾਨ ਜਿਹੜੇ ਆ ਉਹ ਆਪੋ ਆਪਣੇ ਸਟੇਟਾਂ ਦੇ ਵਿੱਚ, ਆਪੋ ਆਪਣੇ ਪ੍ਰਾਂਤਾਂ ਦੇ ਵਿੱਚ, ਤਹਿਸੀਲਾਂ ਦੇ ਜਾਂ ਜਿਹੜੇ ਜ਼ਿਲ੍ਹਾ ਹੈਡਕੁਆਟਰ ਹੁੰਦੇ ਉਹਨਾਂ ਦੇ ਸਾਹਮਣੇ ਜਾ ਕੇ ਪ੍ਰਦਰਸ਼ਨ ਕਰੂਗੇ। ਤਾਂ ਗੱਲ ਦੂਰ ਤੱਕ ਚਲੇਗੀ। ਕਹਿੰਦੇ ਨਾ ਬਾਤ ਨਿਕਲੇ ਤੇ ਦੂਰ ਤੱਕ ਜਾਏਗੀ। ਤਾਂ ਗੱਲ ਦੂਰ ਤੱਕ ਚਲੇਗੀ। ਕਿਉਂਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕੇਰਲ ਤੋਂ ਵੀ ਆਏ ਹੋਏ ਸਨ ਕਿਸਾਨ ਨੁਮਾਇੰਦੇ, ਉਹਦੇ ਵਿੱਚ ਉੜੀਸਾ ਤੋਂ ਵੀ ਸਨ, ਉਹਦੇ ਵਿੱਚ ਮਹਾਰਾਸ਼ਟਰ ਤੋਂ ਵੀ ਸਨ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਗੱਲਾਂ ਕਿੱਥੋਂ ਤੱਕ ਜਾ ਚੁੱਕੀਆਂ। ਭਜਨ ਮਾਨ ਦਾ ਗਾਣਾ ਸੀ, ਗੱਲਾਂ ਬਹੁਤ ਦੂਰ ਤੱਕ ਜਾ ਚੁੱਕੀਆਂ ਨੇ। ਵੈਸੇ ਅੱਜ ਰਾਜਸਥਾਨ ਦੇ ਕਿਸਾਨਾਂ ਨੇ ਵੀ ਆਖ ਦਿੱਤਾ ਕਿ ਜੈਪੁਰ ਵਾਲਾ ਹਾਈਵੇ ਵੀ ਅਸੀਂ ਕੱਲ੍ਹ ਨੂੰ ਬੰਦ ਕਰ ਦੇਣਾ ਦਿੱਲੀ ਵਾਲੇ ਰਸਤੇ ਤੇ ਆ ਕੇ, ਤੇ ਕੰਮ ਇੱਧਰੋਂ ਵੀ ਠੱਪ ਲਾਓ। ਉਧਰੋਂ ਯੂਪੀ ਵਾਲੇ ਜਿਹੜੇ ਆ ਉਹ ਦਿੱਲੀ ਦੀਆਂ ਮੋਹਰਾਂ ਤੇ ਆ ਚੜ੍ਹੇ ਆ। ਜ਼ਿਲ੍ਹਾ ਬਾਰਡਰ ਜਿਹੜਾ ਆ ਉਹਨਾਂ ਨੇ ਤਕਰੀਬਨ ਅੱਜ ਬੰਦ ਕਰੀ ਰੱਖਿਆ। ਇਸ ਤੋਂ ਇਲਾਵਾ ਜਿਹੜਾ ਏਰੀਆ ਵਾ ਗਾਜ਼ੀਆਬਾਦ ਵਾਲਾ, ਨੋਇਡਾ ਵਾਲਾ ਬੰਦ ਰਿਹਾ।
ਤੇ ਇਹਦੇ ਤੇ ਜਿਹੜੇ IIA ਦੇ ਚੇਅਰਮੈਨ ਨੇ ਨੋਇਡਾ ਸੈਕਟਰ ਦੇ, ਤਾਂ ਉਹਨਾਂ ਨੇ ਵੀ ਇਹੋ ਆਖਿਆ ਕਿ ਉਦਯੋਗ ਜਿਹੜਾ ਸਾਡਾ ਬਹੁਤ ਜ਼ਿਆਦਾ ਸੰਕਟ ਦੇ ਵਿੱਚ ਫਸ ਗਿਆ, ਕਿਉਂਕਿ ਉਹ ਰਸਤਾ ਜਿਹੜਾ ਕੱਟ ਗਿਆ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਗੱਲ ਸਾਬਤ ਹੋ ਰਹੀ ਹੈ ਕਿ ਸ਼ੁਰੂਆਤ ਹੋਈ ਸੀਗੀ ਪੰਜਾਬ ਤੋਂ ਜੀ, ਸ਼ੁਰੂਆਤ ਇਸ ਗੱਲ ਦੀ ਵੀ ਪੰਜਾਬ ਤੋਂ ਹੋਈ ਸੀਗੀ ਕਿ ਉਦਯੋਗ ਤਬਾਹ ਹੋ ਰਹੇ ਆ, ਕਿਉਂਕਿ ਆਵਾਜਾਈ ਰੇਲਾਂ ਵੀ ਨਹੀਂ ਸੀ ਹੋ ਰਹੀ, ਤਾਂ ਗੱਲ ਹੁਣ ਦਿੱਲੀ ਦੀ ਉੱਥੇ ਉਹਦੇ ਤੇ ਲਾਗੂ ਹੋ ਰਹੀ ਹੈ। ਖੈਰ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਯੂਪੀ ਦੇ ਕਿਸਾਨ ਬੜੇ ਅਗਰੈਸਿਵ ਹੋ ਕੇ ਪ੍ਰਦਰਸ਼ਨ ਕਰਦੇ ਪਏ। ਉਹਨਾਂ ਨੇ ਹਵਨ ਵੀ ਜਾਰੀ ਕੀਤੇ ਆ, ਹਵਨ ਉਹਨਾਂ ਨੇ ਜਿਹੜੇ ਆ ਉਹ ਉੱਥੇ ਕੀਤੇ ਆ। ਉਹ ਕਹਿੰਦੇ ਆ ਕਿ ਪ੍ਰਮਾਤਮਾ ਜਿਹੜਾ ਆ ਉਹ ਇਸ ਸਰਕਾਰ ਨੂੰ ਥੋੜ੍ਹੀ ਬਹੁਤੀ ਸਦਬੁੱਧੀ ਦੇਵੇ। ਸਦਬੁੱਧੀ ਪੰਜਾਬੀ ਦੇ ਵਿੱਚ ਕਹਾਂਗੇ ਮੱਤ ਦੇਵੇ, ਅਕਲ ਦੇਵੇ, ਅਕਲਦਾਨ ਦੇਵੇ। ਸੋ ਐਸਾ ਜਿਹੜਾ ਪ੍ਰਦਰਸ਼ਨ ਹੈ ਉੱਥੇ ਚੱਲ ਰਿਹਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸਦਬੁੱਧੀ ਤੋਂ ਚੇਤਾ ਆ ਗਿਆ, ਇਹ ਜਿਹੜੇ ਹਰਿਆਣਾ ਵਾਲੇ ਹੈਗੇ ਇਹਨਾਂ ਦੇ ਖੇਤੀਬਾੜੀ ਮੰਤਰੀ ਦਲਾਲ ਸਾਹਿਬ, ਵੈਸੇ ਨਾਮ ਵੀ ਉਹਨਾਂ ਦਾ ਦਲਾਲ ਹੈ, ਤਾਂ ਉਹ ਕਹਿ ਰਹੇ ਸੀਗੇ ਕਿ ਇਹਨਾਂ ਕਿਸਾਨਾਂ ਨੂੰ ਸਦਬੁੱਧੀ ਦੇਵੇ ਪਰਮਾਤਮਾ, ਕਿਸਾਨਾਂ ਨੂੰ ਵੀ ਸਦਬੁੱਧੀ ਆਵੇ, ਠੀਕ ਹੋਏਗਾ। ਕਦੀ ਕਹਿ ਦਿੰਦੇ ਅਸੀਂ ਸੜਕਾਂ ਜਾਮ ਕਰਾਂਗੇ, ਕਦੀ ਕਹਿ ਦਿੰਦੇ ਆ ਕਿ ਦਿੱਲੀ ਦਾ ਖਾਣਾ ਪਾਣੀ ਬੰਦ ਕਰਾਂਗੇ, ਲਾਹੌਰ ਜਾਂ ਕਰਾਚੀ ਨਹੀਂ ਹੈ। ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਇਹ ਗੱਲ ਵੀ ਕਹੀ ਹੈ। ਇਸ ਤੋਂ ਪਹਿਲਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਹੈ, ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ, ਤਾਂ ਉਸ ਮੀਟਿੰਗ ਤੋਂ ਬਾਅਦ ਵੀ ਤੁਰੰਤ ਜਿਹੜੀ ਇੱਕ ਬਰੀਫਿੰਗ ਇਹਨਾਂ ਨੇ ਕੀਤੀ ਸੀ, ਤਾਂ ਉਹਦੇ ਵਿੱਚ ਸਿੰਘੂ ਬਾਰਡਰ ਤੇ ਜਿਹੜੇ ਕਿਸਾਨ ਸੰਗਠਨ ਇਕੱਠੇ ਹੋਏ, ਉਹਨਾਂ ਨੇ ਕਿਹਾ ਕਿ ਦੇਖੋ ਇਸ ਏਰੀਏ ਦੇ ਜਿਹੜੇ ਲੋਕ ਸਫਰ ਕਰ ਰਹੇ ਨੇ, ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਕਿ ਉਹ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ, ਹਰੇਕ ਤਰ੍ਹਾਂ ਦਾ ਸਹਿਯੋਗ ਕਰ ਰਹੇ ਨੇ, ਸਾਡੇ ਕਰਕੇ ਉਹਨਾਂ ਨੂੰ ਤਕਲੀਫ ਝੱਲਣੀ ਪੈ ਰਹੀ ਆ, ਉਹਨਾਂ ਨੂੰ ਦੁੱਖਾਂ ਚੋਂ ਮੁਸੀਬਤਾਂ ਚੋਂ ਗੁਜ਼ਰਨਾ ਪੈ ਰਿਹਾ, ਉਹਦੇ ਲਈ ਅਸੀਂ ਖਿਮਾ ਦੀ ਯਾਚਕ ਹਾਂ। ਕਿਸਾਨਾਂ ਦੇ ਵਿੱਚ ਨਿਮਰਤਾ ਵੀ ਦੇਖੋ ਕਿੰਨੀ ਹੈ। ਵੈਸੇ ਮੇਰੇ ਖਿਆਲ ਦੇ ਨਾਲ ਜਿਹੜੇ ਨੁਮਾਇੰਦੇ ਇਸ ਤਰ੍ਹਾਂ ਮਾਫੀ ਮੰਗਦੇ ਆ ਜਨਤਾ ਕੋਲ, ਜਨਤਾ ਵੀ ਉਹਨਾਂ ਦੇ ਨਾਲ ਹੀ ਜੁੜਦੀ ਹੈ, ਚਾਹੇ ਉਹ ਕਿਸੇ ਵੀ ਸਿਆਸੀ ਪਲੇਟਫਾਰਮ ਤੇ ਜਾ ਕੇ ਖੇਡਦੇ ਹੋਣ। ਇੱਧਰ ਜੇ ਆਪਾਂ ਵੇਖੀਏ, ਇਸ ਤੋਂ ਪਹਿਲਾਂ ਇੱਕ ਮੰਤਰੀਆਂ ਦੇ ਦਰਮਿਆਨ ਵੀ ਮੀਟਿੰਗ ਹੋਈ ਹੈ ਜਿਹੜੀ ਅਮਿਤ ਸ਼ਾਹ ਦੇ ਨਾਲ ਸੀ, ਕਿਉਂਕਿ ਕੁਛ ਮੰਤਰੀ ਕੱਲ ਨੂੰ ਮਿਲਣ ਜਾ ਰਹੇ, ਜਿਵੇਂ ਮੈਂ ਤੁਹਾਨੂੰ ਕਿਹਾ। ਤਾਂ ਅੱਜ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਰਾਜੇਵਾਲ ਹੋਰੀ ਦੱਸ ਰਹੇ ਸੀ, ਹੁਣੇ ਮੈਂ ਤੁਹਾਡੇ ਨਾਲ ਜਦੋਂ ਆਇਆ, ਰਾਜੇਵਾਲ ਹੋਰੀ ਦੱਸ ਰਹੇ ਸੀ ਕਿ ਅਸੀਂ ਸਾਰਾ ਕੁਛ ਪੋਟਿਆਂ ਤੇ ਕੱਢੀ ਬੈਠੇ ਹਾਂ। ਇਹਨਾਂ ਨੇ ਕਹਿਣਾ ਕਿ ਲਿਖ ਕੇ ਦਿਓ, ਇਹ ਤੇ ਸਾਡੇ ਸਾਹਮਣੇ ਇੱਕ ਮਿੰਟ ਨਹੀਂ ਟਿਕ ਸਕਦੇ। ਉਹ ਕਹਿੰਦੇ ਕਿ ਇੱਕ ਮਿੰਟ ਵੀ ਟਿਕ ਕੇ ਦਿਖਾ ਦੇ, ਇੱਕ ਮਿੰਟ ਵੀ। ਰਾਜ ਦੀ ਗੱਲ ਰਾਜੇਵਾਲ ਇਹ ਦੱਸਦੇ ਹੋ, ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੇ ਵਿੱਚ ਸ਼ਾਮਲ ਆ। ਇਹਨਾਂ ਨੇ ਜਿਹੜੇ ਕਾਨੂੰਨ ਲਿਆਂਦੇ ਆ, ਇਸ ਸਾਰੀ ਖੇਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸ਼ਮੂਲੀਅਤ ਹੈ, ਔਰ ਉਹਨੇ ਤੇ ਸੁਪਰੀਮ ਕੋਰਟ 'ਚ ਜਾਣ ਜੋਗਾ ਵੀ ਨਹੀਂ ਸਾਨੂੰ ਛੱਡਿਆ। ਤੇ ਹੁਣ ਜਦੋਂ ਸੁਪਰੀਮ ਕੋਰਟ 'ਚ ਵੀ ਨਹੀਂ ਜਾ ਸਕਦੇ, ਨਾ ਸਾਡਾ ਉੱਥੇ ਭਰੋਸਾ, ਤਾਂ ਅਸੀਂ ਜਨਤਾ ਦੀ ਕਚਹਿਰੀ 'ਚ ਗਏ ਤੇ ਜਨਤਾ ਸਾਡੇ ਨਾਲ ਆ। ਹੁਣ ਫੈਸਲਾ ਜਨਤਾ ਹੀ ਕਰੂਗੀ ਜਾਂ ਸਰਕਾਰ ਨੇ ਆਪ ਕਰਨਾ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਤਾਂ ਖੱਟਰ ਸਰਕਾਰ ਤੇ ਵੀ ਲਗਾਤਾਰ ਜਿਹੜਾ ਦਬਾਅ ਬਣ ਰਿਹਾ। 40 ਖਾਪ ਪੰਚਾਇਤਾਂ ਨੇ ਐਲਾਨੀਆ ਆਖ ਦਿੱਤਾ ਕਿ ਖੱਟਰ ਦੀਆਂ ਜੜ੍ਹਾਂ ਅਸੀਂ ਪੱਟ ਦੇਣੀਆਂ, ਛੱਡਣਾ ਨੂੰ ਕੋਈ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਨਵੇਂ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਕਿ ਚੁਟਾਲੇ ਵੀ ਥੋੜ੍ਹੇ ਜਿਹੇ ਜ਼ਰਕੇ ਪਏ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬੈਨੀਵਾਲ ਹੋਰੀ ਵੀ ਕੱਲ ਤਨਖੀਹ ਦੇ ਗਏ ਇਹਨਾਂ ਨੂੰ, ਤਾਂ ਕਿਤੇ ਨਾ ਕਿਤੇ ਇਸ ਗੱਲ ਦੇ ਵੀ ਸੰਸੇ ਹੋਣਗੇ, ਤੌਖਲੇ ਹੋਣਗੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿ ਕਿਤੇ ਸਰਕਾਰ ਜਿਹੜੀ ਮਸਾ ਬਣਾਈ ਆ ਇਹ ਨਾ ਜਾ ਡਿੱਗੇ, ਤੇ ਜੇ ਇਹ ਡਿੱਗ ਪਈ ਫਿਰ ਤੇ ਪ੍ਰੈਸ਼ਰ ਥੋੜ੍ਹਿਆਂ ਦਾ ਪੈ ਜਾਊਗਾ ਤੇ ਅੰਤਾਂ ਦਾ ਪ੍ਰੈਸ਼ਰ ਜਿਹੜਾ ਹੋਏਗਾ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਬਾਬਾ ਦਿੱਲੀ ਦੇ ਵਿੱਚ ਪਹੁੰਚਿਆ। 300 ਕਿਲੋਮੀਟਰ ਦਾ ਸਫ਼ਰ ਵੈਸੇ ਸਾਰੇ ਤੈਅ ਕਰਦੇ ਆ ਪੰਜਾਬ ਦੇ ਵਿੱਚ ਤਕਰੀਬਨ, ਅਰੇ ਬਾਬਾ ਸਾਈਕਲ ਤੇ ਜਾ ਪਹੁੰਚਿਆ, ਸਾਈਕਲ ਤੇ ਝੋਲਾ ਤੇ ਬਾਬਾ ਟੱਲੀਆਂ ਵਜਾਉਂਦਾ ਜਾਂਦਾ, ਬਹਿ ਜਾ ਮੇਰੇ ਸਾਈਕਲ ਤੇ ਨਹੀਂ ਮੈਂ ਟੱਲੀਆਂ ਵਜਾਉਂਦਾ ਜਾਊਂ। ਜਿੱਦਾਂ ਟੱਲੀਆਂ ਵਜਾਉਂਦਾ ਉਹ ਦਿੱਲੀ ਦੇ ਗਲ 'ਚ ਟੱਲੀ ਬੰਨਣ ਤੁਰ ਪਿਆ। ਇਸ ਤੋਂ ਇਲਾਵਾ ਜਿਹੜੀ ਸੈਰ ਨਿਊਜ਼ ਰਹੀ ਆ ਉਹ ਇਹ ਆ ਕਿ ਅੱਜ ਵੀ ਇਸ ਸੰਘਰਸ਼ ਦੇ ਦੇਖੇ 3 ਜਾਨਾਂ ਲੱਗ ਗਈਆਂ। 2 ਨੌਜਵਾਨ ਕਿਸਾਨ ਜਿਹੜੇ ਸੀਗੇ ਸੜਕ ਹਾਦਸੇ ਦੇ ਵਿੱਚ ਮਾਰੇ ਗਏ, ਪਰਤਦੇ ਪਏ ਸਨ ਪੰਜਾਬ ਨੂੰ ਸੰਘਰਸ਼ ਦੇ ਵਿੱਚੋਂ। ਔਰ ਇਸ ਤੋਂ ਇਲਾਵਾ ਮਾਨਸੇ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਉੱਥੇ ਫੌਤ ਹੋ ਗਿਆ। ਇੱਧਰ ਕਿੱਕੀ ਢਿੱਲੋਂ ਵਿਧਾਇਕ ਨੇ ਜਿਹੜੇ ਫਰੀਦਕੋਟ ਤੋਂ ਕਾਫੀ ਅਮੀਰ ਵਿਧਾਇਕ ਸਮਝੇ ਜਾਂਦੇ ਆ, ਉਹਨਾਂ ਨੇ ਇੱਕ ਨਵੀਂ ਪਹਿਲ ਕਦਮੀ ਕੀਤੀ ਆ। ਉਹਨਾਂ ਨੇ ਪੈਟਰੋਲ ਪੰਪ ਤੋਂ, ਕੋਈ ਉਹਨਾਂ ਦਾ ਆਪਣਾ ਹੀ ਹੋਏਗਾ ਜਾਂ ਉਹਨਾਂ ਦੇ ਰਿਐਲੇਟਿਵ ਦਾ ਹੋਏਗਾ,
ਜਾਂ ਕੋਈ ਆਪਣੇ ਹੋਰ ਨੌਨ ਹੋਣਗੇ ਇਹਨਾਂ ਦੇ, ਜਾਂ ਕੋਈ ਸਮਾਜ ਸੇਵੀ ਵੀ ਹੋ ਸਕਦਾ, ਕੋਈ ਪੈਟਰੋਲ ਪੰਪ ਹੈ ਫਰੀਦਕੋਟ ਤੋਂ, ਤਾਂ ਉੱਥੋਂ ਰੋਜ਼ਾਨਾ ਬੱਸ ਭੇਜਣ ਦਾ ਇਹਨਾਂ ਨੇ ਫ੍ਰੀ ਐਲਾਨ ਕਰ ਦਿੱਤਾ ਕਿ ਉੱਧਰੋਂ ਇੱਕ ਗੇੜਾ ਆਇਆ ਕਰੇਗਾ, ਇੱਕ ਗੇੜਾ ਜਾਇਆ ਕਰੇਗਾ। ਜਿਹਨੇ ਵੀ ਜਾਣਾ ਜਾ ਸਕਦਾ, ਜਿਹਨੇ ਵੀ ਆਉਣਾ ਆ ਸਕਦਾ। ਕੁਛ ਸਟੇਟਮੈਂਟਾਂ ਨੇ ਪੋਲੀਟੀਕਲ ਬੰਦਿਆਂ ਦੀਆਂ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਦਾ, ਫਿਰ ਆਪਾਂ ਅੱਗੇ ਵੱਧਦੇ ਜਾਵਾਂਗੇ। ਤਾਂ ਜਿਹੜੇ TMC ਦੇ ਹੈਗੇ ਆ ਬਹੁਤ ਵੱਡੇ ਲੀਡਰ ਸੌਗਤ ਰॉय, ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਵਾਪਸ ਲੈਣਾ ਪਵੇਗਾ ਕ੍ਰਿਸ਼ੀ ਕਾਨੂੰਨ, ਹਿੰਦੀ 'ਚ ਕ੍ਰਿਸ਼ੀ ਕਾਨੂੰਨ ਕਹਿ ਦਿੰਦੇ ਆ, ਖੇਤੀ ਕਾਨੂੰਨ। ਤਾਂ ਇਹ TMC ਵਾਲੇ ਕਹਿ ਰਹੇ ਆ। ਇਸ ਤੋਂ ਇਲਾਵਾ ਯੋਗ ਗੁਰੂ ਰਾਮਦੇਵ ਬੋਲੇ ਆ। ਹੁਣ ਕੀ ਬੋਲੇ ਫਿਰ ਮੈਨੂੰ ਤੇ ਬੋਲਣ ਦੀ ਲੋੜ ਨਹੀਂ, ਜਦੋਂ ਰਾਮਦੇਵ ਦੀ ਗੱਲ ਆ ਗਈ, ਯੋਗ ਗੁਰੂ ਰਾਮਦੇਵ, ਕਿ ਇਹਨਾਂ ਨੇ ਪਾਖੀ ਤੋੜਨਾ। ਕਹਿੰਦੇ ਮੈਂ ਖੁਦ ਕਿਸਾਨ ਦਾ ਪੁੱਤ ਹਾਂ, ਮੈਨੂੰ ਸਾਰਾ ਪਤਾ, ਇਹਨਾਂ ਨੂੰ ਸਾਰਾ ਹੀ ਪਤਾ ਹੁੰਦਾ, ਇਹਨਾਂ ਨੂੰ ਇਹ ਸਾਰੀ ਗੱਲ ਦਾ ਇਲਮ ਹੈ, ਪਰ ਇਹਨਾਂ ਨੂੰ ਇਹ ਇਲਮ ਨਹੀਂ ਹੈ ਕਿ ਅੱਜ ਹੁਣ ਖਬਰ ਵੀ ਆਉਂਦੀ ਪਈ ਆ ਕਿ ਜਿਹੜੀ ਸ਼ਹਿਦ ਦੇ ਵਿੱਚ ਇਹ ਖੰਡ ਖੁੰਡ ਇਸਤੇਮਾਲ ਕਰਦੇ ਮਾੜੀ ਮੋਟੀ, ਉਹ ਚੈੱਕ ਹੋਈ ਆ, ਉਹ ਚੀਨ ਤੋਂ ਸਪਲਾਈ ਹੋਈ। ਇੱਦਾਂ ਕਹਿੰਦੇ ਬਾਈਕਾਟ ਕਰੋ ਚਾਈਨਾ ਦਾ। ਇਹ ਕਹਿੰਦੇ ਆ ਕਿ ਗੁੰਮਰਾਹ ਹੋਏ ਕਿਸਾਨ ਦੇ ਭੁਲੇਖੇ ਕੱਢ ਦੇਵੇਗੀ ਮੋਦੀ ਸਰਕਾਰ। ਵਾਕਈ ਗੁੰਮਰਾਹ ਕਿਸਾਨ ਨਹੀਂ ਹੋਏ, ਕਿਸਾਨ ਨਹੀਂ ਹੋਏ ਬਾਬਾ, ਲੋਕ ਹੋਏ ਆ ਜਿਹੜੇ ਤੁਹਾਨੂੰ ਕਿੱਥੋਂ ਲੈ ਗਏ ਆ। ਗੁੰਮਰਾਹ ਤੇ ਉਹ ਲੋਕ ਹੋਏ ਆ ਜਿਹੜੇ ਤੁਹਾਡੇ ਨਾਅਰਿਆਂ ਦੇ ਵਿੱਚ ਆ ਜਾਂਦੇ। ਕਿਸਾਨ ਤੇ ਬਹੁਤ ਐਡਵਾਂਸ ਸੋਚਦੇ ਆ, ਤੈਥੋਂ ਬਹੁਤ ਐਡਵਾਂਸ ਕਾਰੋਬਾਰੀ ਤੂੰ ਹੈ, ਪਰ ਇਹ ਅਸਲ ਕਿਰਤੀ ਆ, ਅਸਲ ਕਾਰੋਬਾਰੀ ਇਹ ਆ। ਇਹਨਾਂ ਨੂੰ ਸਭ ਪਤਾ ਇਮਾਨਦਾਰੀ ਦੀ ਰੋਟੀ ਕਿਸ ਤਰ੍ਹਾਂ ਖਾਈ ਦੀ ਹੈ ਤੇ ਰੋਟੀ ਬਚਾਈ ਵੀ ਕਿਸ ਤਰ੍ਹਾਂ। ਇਹ ਰੋਟੀ ਬਚਾਉਣ ਵਾਸਤੇ ਛੋਟੀ ਵੀ ਚੁੱਕ ਲੈਂਦੇ ਆ, ਕੰਡਾ ਆਪਣੀਆਂ ਬਚਾ ਕੇ ਰੱਖੋ, ਤੇਲ ਲਾ ਕੇ ਰੱਖੋ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਜਿਹੜਾ ਮਿਹਣੋ ਮਿਹਣੀ ਹੋਣ ਦਾ ਸਿਲਸਿਲਾ ਹੁੰਦਾ ਉਹ ਅੱਜ ਫਿਰ ਰਾਹੁਲ ਗਾਂਧੀ ਦਾ ਜਿਹੜਾ ਉਹ ਜਾਰੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਹਨਾਂ ਦੀ ਸਰਕਾਰ ਤੇ ਨਿਸ਼ਾਨੇ ਕੱਸੇ ਆ। ਬਾਕੀ ਦੀਆਂ ਜਿਹੜੀਆਂ ਕੁਝ ਗੱਲਾਂ ਬਾਤਾਂ ਹੁਣ ਤੁਸੀਂ ਕਰ ਲਓ, ਮੈਂ ਸਾਰੀਆਂ ਗੱਲਾਂ ਬਾਤਾਂ ਨਹੀਂ ਕਰੂੰਗਾ ਜੀ। ਬਿਲਕੁਲ। ਅਤੇ ਇਸੇ ਸੰਦਰਭ ਦੇ ਵਿੱਚ ਅਮਰੀਕਾ ਦੇ ਵਿੱਚ ਇੱਥੇ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਇੱਕ ਵੱਡੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਕਾਰ ਟਰੱਕ ਰੈਲੀ ਜਿਹੜੀ ਉਹ ਕੱਢੀ ਜਾ ਰਹੀ ਹੈ। ਸੋ ਆਪਣੇ ਸੁਣਨ ਵਾਲੇ ਜਿੰਨੇ ਵੀ ਸਰੋਤੇ ਬਿਲਕੁਲ ਕੱਲ ਬਹੁਤ ਵੱਡਾ ਪ੍ਰਦਰਸ਼ਨ, ਬਹੁਤ ਵੱਡੀ ਰੈਲੀ ਕੱਲ ਹੋਈ ਸੀ। ਅਤੇ ਇਹ ਜਿਹੜੇ ਆਉਂਦੀ 5 ਤਰੀਕ ਨੂੰ ਆਉਂਦੇ ਸ਼ਨੀਚਰਵਾਰ ਨੂੰ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਇੰਡੀਆ ਦਾ ਕੌਂਸਲੇਟ ਹੈ ਇਸ ਕੋਸਟ ਦੇ ਉੱਤੇ, ਵੈਸਟ ਕੋਸਟ ਵਾਲੇ ਪਾਸੇ, ਇੱਥੇ ਜਿਹੜੀ ਆ ਉਹ ਰੈਲੀ ਹੋਣ ਜਾ ਰਹੀ ਆ। ਸੋ ਓਕਲੈਂਡ ਦੇ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਤੋਂ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਸੈਂਕੜੇ ਜਿਹੜੀਆਂ ਆ ਉਹ ਗੱਡੀਆਂ ਇਕੱਠੀਆਂ ਹੋ ਕੇ ਉਸ ਪਾਸੇ ਵੱਲ ਨੂੰ ਰੈਲੀ ਦੇ ਰੂਪ ਵਿੱਚ ਜਿਹੜੀਆਂ ਉੱਧਰ ਨੂੰ ਕੂਚ ਕਰਨਗੀਆਂ ਅਤੇ ਉਸ ਦੇ ਮੂਹਰੇ ਜਿਹੜੇ ਆ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ ਰੈਲੀ ਹੋਊਗੀ। ਸੋ ਸਾਰੇ ਜਾਣੇ ਯਾਦ ਰੱਖਿਓ, ਜਿੰਨੇ ਵੀ ਜਿਹੜੇ ਇਸ ਇਲਾਕੇ ਦੇ ਵਿੱਚ ਇਰਦ ਗਿਰਦ ਰਹਿੰਦੇ ਆ, ਦੂਰੋਂ ਨੇੜਿਓਂ ਲੋਕਾਂ ਨੂੰ ਕਾਲਸ ਆ ਰਹੀਆਂ, ਕੋਈ LA ਤੋਂ ਆ ਰਿਹਾ, ਕੋਈ ਕਿਸੇ ਪਾਸਿਓਂ, ਕੋਈ ਕਿਸੇ ਪਾਸਿਓਂ। ਸੋ ਸਾਰੇ ਜਾਣੇ ਪਹੁੰਚਿਓ 5 ਦਸੰਬਰ ਨੂੰ ਸਵੇਰੇ 11:30 ਵਜੇ ਮਿਡਲ ਹਾਰਬਰ ਸ਼ੋਰਲਾਈਨ ਪਾਰਕ ਵਿਖੇ। ਇਸੇ ਤਰੀਕੇ ਦੀ ਖਬਰ ਵਾਸ਼ਿੰਗਟਨ ਤੋਂ ਵੀ ਜਿਹੜੀ ਉਹ ਆ ਰਹੀ ਆ। ਉੱਥੇ ਆਈ ਥਿੰਕ 6 ਤਰੀਕ ਨੂੰ ਇੱਕ ਜਿਹੜੀ ਆ ਉੱਥੇ ਰੈਲੀ ਜਿਹੜੀ ਆ ਹੱਕ ਦੇ ਵਿੱਚ ਇਹਨਾਂ ਦੇ ਉਹ ਕੱਢੀ ਜਾ ਰਹੀ ਆ। ਫਾਰਮਰਸ ਜਿਹੜੇ ਸੰਘਰਸ਼ ਉਹ ਕਰ ਰਹੇ ਆ। ਸੋ ਕੱਲ੍ਹ ਵੱਖਰੇ ਜਿਹੜੇ ਆ ਲੌਕਿਕ ਨਜ਼ਾਰੇ ਜਿਹੜੇ ਉਹ ਦੇਖਣ ਨੂੰ ਮਿਲੇ ਸੀਗੇ। ਸੋ ਕੋਈ ਵੀ ਬੈਠਾ, ਕਿਤੇ ਵੀ ਬੈਠਾ ਆ, ਉਹਨਾਂ ਦਾ ਮਨ ਰਾਈਟ ਨਾਓ ਉੱਥੇ ਹੀ ਜੁੜਿਆ ਹੋਇਆ ਆ, ਜੋ ਕੁਛ ਵੀ ਜਿਹੜਾ ਉਹ ਚੱਲ ਰਿਹਾ ਆ। ਸੋ ਮਿੰਟੂ ਜੀ ਇਹਦੇ ਵਿੱਚ ਇੱਕ ਹੋਰ ਗੱਲ ਐਡ ਆਨ ਕਰ ਦਿੰਦਾ। ਕੁਝ NRI ਉੱਥੇ ਪਹੁੰਚ ਗਏ ਸੰਘਰਸ਼ ਦੇ ਵਿੱਚ ਜੀ। ਅੱਜ ਖਬਰ ਆ ਰਹੀ ਆ ਕੁਛ NRI ਜਿਹੜੇ ਆ ਉਹ ਦਿੱਲੀ ਪਹੁੰਚ ਗਿਆ। ਦੇਖੋ ਕਮਾਲ ਦੀ ਗੱਲ ਆ ਕਿ ਕਰੋਨਾ ਕਰਾਨਾ ਦੀ ਕੋਈ ਪਰਵਾਹ ਨਹੀਂ ਕਰ ਰਿਹਾ। ਵੈਸੇ ਆਪਣੇ ਕਿਸਾਨਾਂ ਨੇ ਵਿਗਿਆਨੀਆਂ ਨੂੰ ਵੀ ਮੈਨੂੰ ਲੱਗਦਾ ਇੱਕ ਨਵਾਂ ਮਾਰਗ ਦਿਖਾ ਦਿੱਤਾ, ਨਵਾਂ ਰਸਤਾ ਦਿਖਾ ਦਿੱਤਾ, ਚਾਨਣ ਕਰਾ ਦਿੱਤਾ ਕਿ 3 ਮਹੀਨਿਆਂ ਤੋਂ ਇਹਨਾਂ ਚੋਂ ਕਿਸੇ ਨੂੰ ਕਰੋਨਾ ਨਹੀਂ ਹੋਇਆ, ਨਾ ਸੋਸ਼ਲ ਡਿਸਟੈਂਸਿੰਗ, ਨਾ ਸੈਨੀਟਾਈਜ਼ਰ, ਕੱਖ ਨਹੀਂ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਇਹ ਆ ਕਿ ਲੈ ਚੁੱਕਿਆ ਕਿਸਾਨ ਜੇ ਕੋਈ ਹਸਪਤਾਲ ਜਾ ਵੜਿਆ ਤੇ ਨਾ ਕੱਢ ਜ਼ਰੂਰ ਦੇਣਾ। ਪਰ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ ਦੀ ਗੱਲ ਹੈ ਕਿ ਲੱਖਾਂ ਬੰਦੇ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਆ ਕਿ ਕਰੋਨਾ ਜਿੱਥੇ ਪੀਕ ਤੇ ਆ ਉੱਥੇ ਕਰੋਨਾ ਨਹੀਂ ਆਇਆ। ਕਮਾਲ ਦੀ ਗੱਲ। ਇਹਦਾ ਮਤਲਬ ਹੈ ਕਿ ਕੁਛ ਸੋਚਣਾ ਪਊਗਾ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖ ਦਿੱਤਾ, ਕਹਿੰਦਾ ਪਹਿਲਾ ਟੀਕਾ ਪੰਜਾਬ 'ਚ ਮੈਂ ਲਵਾਉਂਗਾ, ਜਦੋਂ ਵੀ ਉਹਨੂੰ ਅਪਰੂਵਲ ਦੇ ਦਊਗੀ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ ਗਜ਼ਬ ਦਾ ਮਾਜਰਾ। ਚਲੋ ਇਹਦੇ ਤੇ ਦਿਲ ਖੋਲ ਕੇ ਕਦੇ ਗੱਲ ਕਰਾਂਗੇ। ਦੂਜੀ ਚੀਜ਼ ਤੇ ਉਹਦੀ ਹੈ ਉਹ ਇਹ ਆ ਕਿ ਕੈਨੇਡਾ, ਆਸਟ੍ਰੇਲੀਆ ਔਰ ਮੇਰੇ ਖਿਆਲ ਦੇ ਨਾਲ UK 'ਚ ਵੀ ਬਹੁਤ ਵੱਡੀ ਸਪੋਰਟ ਜਿਹੜੀ ਆ ਉਹ ਇਸ ਫਾਰਮਰ ਐਜੂਕੇਸ਼ਨ ਨੂੰ ਆ ਰਹੀ ਆ। ਔਰ ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਆ ਕਿ NRI ਜਿਹੜੇ ਆ ਉਹ ਆਪਣੇ ਕੰਮ ਦੇ ਵਿੱਚੋਂ
ਮਸ਼ਰੂਫੀਅਤ ਦੇ ਵਿੱਚੋਂ ਵੇਲ ਕੱਢ ਕੇ ਨਾ ਸਿਰਫ ਜਜ਼ਬਾਤੀ ਤੌਰ ਤੇ ਇੱਧਰ ਜੁੜ ਕੇ ਖਬਰਾਂ ਸੁਣਦੇ ਆ, ਇਸ ਤੋਂ ਇਲਾਵਾ ਟਵਿੱਟਰ ਤੇ ਜੋ ਇੱਕ ਤੁਹਾਨੂੰ ਪਤਾ ਹੀ ਹੈ ਟ੍ਰੈਂਡਿੰਗ ਦੀ ਇੱਕ ਲੜਾਈ ਚੱਲਦੀ ਆ, ਉਹ ਵੀ ਲੜ ਰਹੇ ਆ। ਇਹ ਵੀ ਮੈਂ ਦੇਖ ਰਿਹਾ, ਬਹੁਤ ਦਿਲਚਸਪ ਗੱਲ ਹੈ। ਬਿਲਕੁਲ, ਪਹਿਲੋਂ ਕਹਿੰਦੇ ਸੀ ਵੀ ਕੀ ਟਵਿੱਟਰ ਦੇ ਉੱਤੇ ਜਾਣਾ, ਟਰੈਕਟਰਾਂ ਦੇ ਚੰਗੇ ਆ, ਪਰ ਹੁਣ ਟਰੈਕਟਰ ਤੋਂ ਟਵਿੱਟਰ 'ਤੇ ਛਾਲ ਮਾਰੀ ਆ ਅਤੇ ਚਿੜੀ ਹੁਣ ਕੂਕਦੀ ਪਈ ਆ ਪੂਰੀ। ਸੋ ਉਹਨੂੰ ਬੋਲਣੋਂ ਨਹੀਂ ਹਟਾਉਣ ਦੇ, ਅਤੇ ਹੁਣ ਕਹਿੰਦੇ ਮਜ਼ਾ ਆ ਰਿਹਾ ਆ ਟਵਿੱਟਰ ਦੇ ਉੱਤੇ ਉਹਨਾਂ ਦੇ ਨਾਲ ਵੀ ਜਿਹੜਾ ਲੜ ਕੇ। ਸੋ ਛੋਟਾ ਜਿਹਾ ਪੰਜਾਬੀਆਂ ਦਾ ਟਵਿੱਟਰ ਆ, ਕਹਿ ਲਓ ਵੀ ਥੋੜ੍ਹੇ ਨੇ, ਪਰ IT ਸੈੱਲਾਂ ਦੀ ਜਿਹੜੀ ਰੇਲ ਬਣਾ ਕੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਉਹ ਰੱਖੀ ਹੋਈ ਆ। ਅਤੇ ਇੱਕ ਚੀਜ਼ ਜਿਹੜੀ ਮਿੰਟੂ ਜੀ ਇਸ ਟਾਈਮ ਹੈਗੀ ਆ, ਤੁਸੀਂ ਵੀ ਜ਼ਿਕਰ ਕੀਤਾ, ਸਾਰੇ ਜਾਣੇ ਜ਼ਿਕਰ ਕਰ ਰਹੇ ਆ ਵੀ ਦਿੱਲੀ ਹੁਣ ਪੂਰੀ ਤਰ੍ਹਾਂ ਜਿਹੜੀ ਘਿਰ ਰਹੀ ਹੈ। ਇਕੱਲੇ ਪੰਜਾਬ ਹਰਿਆਣੇ ਦੇ ਨਹੀਂ, ਰਾਜਸਥਾਨ ਵਾਲੇ ਵੀ, ਉੱਧਰੋਂ UP ਵਾਲੇ ਪਾਸਿਓਂ ਵੀ, ਚੰਦਰ ਸ਼ੇਖਰ ਵੀ ਜਿਹੜਾ ਇਸ ਟਾਈਮ ਕਾਫੀ ਉੱਭਰ ਰਿਹਾ, ਇਹਨਾਂ ਦਾ ਜਿਹੜਾ ਲੀਡਰ ਹੈਗਾ ਆ, ਉਹ ਵੀ ਜਿਹੜਾ ਕਹਿੰਦੇ ਪਹੁੰਚਿਆ ਆ, ਉਹ ਵੀ ਪਹੁੰਚ ਰਹੇ ਆ। ਸੋ ਦਿੱਲੀ ਚੌਂਚਫੇਰਿਓਂ ਘਿਰ ਰਹੀ ਆ, ਪਰ ਕੀ ਗੋਦੀ ਮੀਡੀਆ ਦਿਖਾਈ ਜਾਂਦਾ ਹੈ ਕਿ ਨਹੀਂ? ਹਾਂਜੀ, ਦੇਖੋ ਇਹ ਨਹੀਂ ਦਿਖਾਉਂਦੇ, ਇਹ ਤਾਂ ਨੈਗੇਟਿਵਿਟੀ ਜ਼ਿਆਦਾ ਭਾਲਦੇ। ਜਸਕਰਨ ਸਿੰਘ ਕਾਹਨ ਸਿੰਘ ਵਾਲਾ ਹੈਗਾ ਨਾ ਉਹਨੂੰ ਬੋਲਣਾ ਆਉਂਦਾ, ਬੋਲਦਾ ਨਾ। ਬਿਲਕੁਲ ਮੈਂ ਵਿਅਕਤੀਗਤ ਤੌਰ ਤੇ ਕਿਸੇ ਤੇ ਹਮਲਾ ਨਹੀਂ ਕਰਨਾ ਚਾਹੁੰਦਾ, ਵਿਚਾਰਧਾਰਕ ਮਤਭੇਦ ਹੋ ਸਕਦੇ ਆ। ਉਹ ਕਦੇ ਅੱਜ ਤੱਕ ਤੇ ਚਲਾ ਜਾਂਦਾ, ਅੱਜ ਜੀ ਨਿਊਜ਼ ਤੇ ਚੱਲਿਆ ਜਾ ਰਿਹਾ ਸੀ, ਸਾਰੇ ਪੰਜਾਬੀ ਉਹਨਾਂ ਦਾ ਬਾਈਕਾਟ ਕਰ ਰਹੇ, ਉੱਥੇ ਤਖਤੀਆਂ ਲੱਗੀਆਂ ਹੋਈਆਂ ਸੀਗੀਆਂ, ਉਹ ਤਾਂ ਸਾਨੂੰ ਘੇਰ ਰਹੇ ਸੀ। ਮੈਨੂੰ ਤਾਂ ਕਲੀਨ ਸ਼ੇਵਡ ਵੇਖ ਕੇ ਵੇਖ ਕੇ ਕਹਿੰਦੇ ਕਿ ਤੂੰ ਗੋਦੀ ਮੀਡੀਆ ਵਾਲਾ। ਮੈਂ ਕਿਹਾ ਨਹੀਂ ਉਹ ਭਰਾਵਾ, ਜਦੋਂ ਮੈਂ ਇੱਦਾਂ ਬੋਲਿਆ ਹੱਥ ਪੈ। ਤੋ ਇੱਕ ਪਾਸੇ ਤੇ ਪੰਜਾਬ ਦੀ ਬਹੁਤ ਗਿਣਤੀ ਵਸੋਂ ਜਿਹੜੀ ਆ ਉਹ ਬਾਈਕਾਟ ਕਰ ਰਹੀ ਹੈ ਚੈਨਲਾਂ ਦਾ, ਤੇ ਇਸ ਤਰ੍ਹਾਂ ਦੇ ਬੰਦੇ ਜਿਹੜੇ ਸਾਡੇ ਆਪਣੇ, ਠੀਕ ਆ, ਉਹਨਾਂ ਦੇ ਆਪਣੇ ਵਿਚਾਰਧਾਰਕ ਵਖਰੇਵੇਂ ਹੋ ਸਕਦੇ, ਦੂਜਿਆਂ ਨਾਲੋਂ ਸਿਧਾਂਤਕ ਮਤਭੇਦ ਹੋ ਸਕਦੇ, ਤੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਗੋਦੀ ਮੀਡੀਆ ਤਾਂ ਨੈਗੇਟਿਵਿਟੀ ਲੱਭਦਾ ਹੈ, ਉਹਦੇ ਸੁੰਘਦਾ ਫਿਰਦਾ ਕਿ ਕੋਈ ਮੌਕਾ ਬਣੇ। ਪਰ ਸਾਡਾ ਆਪਣਾ ਪੰਜਾਬੀ ਮੀਡੀਆ ਜਿਹੜਾ ਬੱਲੇ ਬੱਲੇ ਕਰਾਈ ਆਉਂਦਾ, ਸਾਡੇ ਮੁੰਡੇ ਜਿਹੜੇ ਪੱਤਰਕਾਰ ਹੈ, ਯੰਗ ਪੱਤਰਕਾਰ ਆ, ਦਿਨ ਰਾਤ ਹੀ ਉੱਥੇ ਬੈਠੇ ਆ ਸਾਰੇ, ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਯੋਧੇ ਹੀ ਆ। ਲੜਾਈ ਉਹਨਾਂ ਦੀ ਵੀ ਘੱਟ ਨਹੀਂ ਹੈ। ਦੂਜੇ ਪਾਸੇ ਵਾਕਿਆ ਜਿਹੜਾ ਇਹ ਕਾਫੀਆ ਤੰਗ ਹੋਣ ਡਿਆ ਵਾ, ਇਹ ਕਾਫੀਆ ਕੱਸਿਆ ਜਾ ਰਿਹਾ, ਕਿਉਂਕਿ ਉੱਧਰੋਂ ਤੁਸੀਂ ਦੇਖੋ ਨਾ 2 ਪੁਆਇੰਟ ਤੇ ਮੇਨ ਇਹ ਬੰਦ ਹੋ ਗਏ। ਇੱਧਰੋਂ ਜਦੋਂ ਆਪਾਂ ਜਾਂਦੇ ਹਾਂ ਰੋਹਤਕ ਵਾਲੀ ਸਾਈਡ ਤੋਂ, ਤੇ ਇੱਧਰੋਂ ਸਾਡੇ ਇੱਧਰੋਂ ਡੱਬਵਾਲੀ ਵੱਲੋਂ ਨਿਕਲਦੇ ਆਪਾਂ, ਜਦੋਂ ਇਹ ਬਹਾਦਰਗੜ੍ਹ ਹੋ ਗਿਆ, ਉੱਧਰੋਂ ਜਦੋਂ ਆਪਾਂ ਖਨੌਰੀ ਵਾਲੇ ਜਾਂ ਇੱਧਰਲੀ ਸਾਈਡ ਤੋਂ ਆਪਾਂ ਪਰੇ ਤੋਂ ਪਟਿਆਲੇ ਵਾਲੀ ਸਾਈਡ ਤੋਂ ਲਾ ਲਓ, ਜਦੋਂ ਇੱਧਰੋਂ ਆਉਂਦੇ ਆ, ਜਿਹੜਾ ਇਹ ਪੁਆਇੰਟ ਹੋ ਗਿਆ ਸਿੰਘੂ ਵਾਲਾ ਪੁਆਇੰਟ ਹੋ ਗਿਆ, ਉੱਧਰੋਂ UP ਵਾਲਾ ਆਉਂਦਾ, ਜਿਹੜਾ ਗਾਜ਼ੀਆਬਾਦ ਗਾਜ਼ੀਪੁਰ ਵਾਲਾ ਬਾਰਡਰ ਆ, ਉਹ ਉੱਧਰੋਂ UP ਵਾਲਿਆਂ ਨੇ ਸੀਲ ਕਰ ਦਿੱਤਾ। ਜੇ ਮੰਨ ਲਓ ਮਥੁਰਾ ਹਾਈਵੇ ਵੀ ਬੰਦ ਹੋ ਜਾਂਦਾ, ਤੇ ਉੱਧਰੋਂ ਹਾਈਵੇ ਜਿਹੜਾ ਦਿੱਲੀ ਜੈਪੁਰ ਵਾਲਾ, ਉਹ ਕੱਲ ਨੂੰ ਬਲੌਕ ਕਰ ਦਿੱਤਾ ਜਾਂਦਾ ਰਾਜਸਥਾਨ ਦੇ ਕਿਸਾਨਾਂ ਵੱਲੋਂ, ਕਿਉਂਕਿ ਰਾਜਸਥਾਨ ਦੇ ਕਿਸਾਨ ਤੁਰੇ ਜਾ ਰਹੇ, ਉਹਨਾਂ ਨੂੰ ਵਾਟ ਵਾਹਵਾ ਪੈਂਦੀ ਆ ਨਾ। ਅੱਜ ਜਿਵੇਂ ਮੰਨ ਲਓ ਮੇਰੇ ਪਿੰਡ ਤੋਂ ਵੀ ਉਹਨਾਂ ਨੇ ਗਾਂਵ ਜਾਣਾ, 400 ਕਿਲੋਮੀਟਰ ਤਾਂ ਆਲਮੋਸਟ ਸਾਨੂੰ ਪੈ ਜਾਂਦਾ ਪਿੰਡੋਂ, ਤੇ ਸਾਡੇ ਤੋਂ ਵੀ ਲਾ ਲਓ 100-150 ਕਿਲੋਮੀਟਰ ਪਿੱਛੇ ਆ ਗੰਗਾ ਨਗਰ ਹਨੂੰਮਾਨਗੜ੍ਹ ਦਾ ਕਿਸਾਨ ਜਿਹੜਾ, ਤਾਂ ਉਹਨਾਂ ਨੂੰ 500-550 ਕਿਲੋਮੀਟਰ ਪੈ ਜਾਂਦਾ। ਤਾਂ ਇਸ ਤਰ੍ਹਾਂ ਕਰਕੇ ਉਹ ਮੇਰੇ ਖਿਆਲ ਦੇ ਨਾਲ ਕੱਲ੍ਹ ਤੱਕ ਪਹੁੰਚਣਗੇ, ਤੇ ਜੇ ਉਹ ਵੀ ਇਸ ਤਰ੍ਹਾਂ ਕਰ ਦਿੰਦੇ ਆ ਜਿਸ ਤਰ੍ਹਾਂ ਐਲਾਨ ਕੀਤਾ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਨਾ ਮਸਲਾ ਵਿਗੜ ਜਾਏਗਾ ਦਿੱਲੀ ਦੇ ਵਾਸਤੇ। ਔਰ ਦੇਖੋ ਪਬਲਿਕ ਨੂੰ ਪਰੇਸ਼ਾਨੀ ਜਿਹੜੀ ਹੈ ਉਹ ਹਾਲ ਦੀ ਘੜੀ ਤਾਂ ਘੱਟ ਆ, ਕਿਉਂਕਿ ਅਲਟਰਨੇਟਿਵ ਜਿਹੜੇ ਰੂਟ ਹੈ ਕਿ ਉਹ ਇਸਤੇਮਾਲ ਕੀਤੇ ਜਾ ਰਹੇ ਆ। ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਜਿੱਦਾਂ ਇਹ ਚੱਲਦਾ ਪਿਆ, ਇਹ ਸਾਰਾ ਸਿਸਟਮ ਵੀ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ, ਤਾਂ ਫਿਰ ਹਾਲਾਤ ਬਹੁਤ ਔਖੇ ਹੋਣਗੇ। ਇਸੇ ਕਰਕੇ ਅਮਿਤ ਸ਼ਾਹ ਖੁਦ ਇਨਵੋਲਵ ਹੋ ਰਿਹਾ। ਕੁਛ ਇਸ ਤਰ੍ਹਾਂ ਲਾ ਲਓ ਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ। ਅੱਜ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੀਟਿੰਗ ਹੈ ਜਿਹੜੀ, ਇਹਦਾ ਮਤਲਬ ਇਹ ਹੋਇਆ ਕਿ ਖੁਦ ਇਹ ਚਿੰਤਤ ਹੈਗੇ ਆ। ਪੋਲੀਟੀਕਲ ਪ੍ਰੈਸ਼ਰ ਆਪਣੀ ਥਾਂ ਤੇ ਆ, ਪਰ ਜੋ ਕਿਸਾਨਾਂ ਦੀ ਆਮਦ ਵੱਧ ਰਹੀ ਹੈ, ਦੇਖੋ ਇੱਕ ਤੇ ਹੈਗਾ ਨਾ ਕਿ ਕੋਈ ਕਰਾਊਡ ਆ ਗਿਆ, ਕੋਈ ਹਜ਼ੂਮ ਆ ਗਿਆ, ਤਾਂ ਆਪਾਂ ਐਸਟੀਮੇਟ ਲਾ ਲਿਆ ਕਿ ਹਾਂ ਇੰਨੇ ਕੁ ਦਿਨ ਬੈਠ ਸਕਦੇ ਆ, ਇਹਨਾਂ ਦੀਆਂ ਵੀਕਨੈਸਿਸ ਹੈਗੀਆਂ, ਕਮਜ਼ੋਰੀਆਂ ਜਾਂ ਨੱਪਿਆ ਜਾ ਸਕਦਾ, ਪ੍ਰੈਸ਼ਰ ਬਟਨ ਇਹਨਾਂ ਤੇ ਪ੍ਰੈਸ਼ਰ ਪਾਇਆ ਜਾ ਸਕਦਾ। ਪਰ ਹੁਣ ਜਦੋਂ ਅੰਦਾਜ਼ੇ ਤੋਂ ਬਾਹਰ ਦੀ ਗੱਲ ਆ, ਹਿਮਾਚਲ ਵਾਲੇ ਕਹਿੰਦੇ ਅਸੀਂ ਵੀ ਤੁਰਦੇ ਆ, ਪੰਜਾਬ 'ਚੋਂ ਵੀ ਸਾਡੇ ਵੀ ਕੱਟ ਰਹੇ, ਹਰਿਆਣਾ ਤਕਰੀਬਨ ਸਾਰਾ ਉੱਠ ਪਿਆ, ਰਾਜਸਥਾਨ ਆ ਰਿਹਾ, ਮੱਧ ਪ੍ਰਦੇਸ਼ ਆ ਰਿਹਾ, ਛੱਤੀਸਗੜ੍ਹ ਆ ਰਿਹਾ, UP ਆ ਰਿਹਾ, ਤਾਂ ਇਹਨਾਂ ਦੀ ਚਿੰਤਾ ਵਧਣੀ ਸੁਭਾਵਿਕ ਹੈ, ਕਿਉਂਕਿ 4-5 ਸਟੇਟਾਂ ਦੇ ਵਿੱਚ ਇਲੈਕਸ਼ਨ ਆ 2021 ਦੇ ਵਿੱਚ। ਇਹ ਚੀਜ਼ ਦੇਖੋ, ਇਹ ਚੀਜ਼ ਨੋਟੇਬਲ ਹੈ ਕਿ 10 ਸਟੇਟਾਂ ਦੇ ਵਿੱਚ ਇਲੈਕਸ਼ਨ ਹੈ, ਔਰ ਔਖੇ ਇਮਤਿਹਾਨ ਇਹਨਾਂ ਨੇ ਦੇਣੇ ਆ, ਜਿਵੇਂ ਬੰਗਾਲ ਦੇ ਵਿੱਚ ਆ। ਤਾਂ ਹਰੇਕ ਸਟੇਟ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਇੱਕ ਆਪਣੀ ਮਹੱਤਤਾ ਦਰਜ ਕਰਦੀ ਹੈ। ਮੈਂ ਤਾਂ ਕਹੂੰ ਮਹੱਤਵਪੂਰਨ ਪਾਰਟ ਆ,
चाहे वो सोशली लै लो चाहे पोलिटिकली लै लो। इस करके थोड़ा जिहा डर तो है जी जी। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਕੱਲ ਜਿਹੜੇ ਕੈਪਟਨ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਲਾਇਆ ਸੀ, ਅੱਜ ਕੇਜਰੀਵਾਲ ਨੇ ਕੈਪਟਨ ਤੇ ਨਿਸ਼ਾਨਾ ਲਾਇਆ। ਬਾਂਡੇ ਤੇ ਖੇਡੀ ਜਾਂਦੇ ਜਿਵੇਂ ਲਾਉਂਦੇ ਸੀ ਛੋਟੇ ਹੁੰਦੇ ਜਵਾਕ ਲਾਉਂਦੇ ਹੁੰਦੇ ਸੀ, ਜਿਵੇਂ ਆਪਾਂ ਵੀ ਖੇਡਦੇ ਹੁੰਦੇ ਸੀਗੇ ਉਹਦਾ। ਕਦੇ ਉਹਦੀ ਵਾਰੀ ਆ ਜਾਂਦੀ ਆ, ਕਦੇ ਉਹਦੀ ਆ ਜਾਂਦੀ ਹੈ ਨਿਸ਼ਾਨੇ ਲਾਉਣ ਦੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਇੱਕ ਤੇ ਇਹ ਤਰਕ ਦਿੱਤਾ, ਉਹ ਕਹਿੰਦੇ ਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਹੈ ਕਿ ਜਦੋਂ ਕੇਂਦਰ ਨੇ ਕਾਨੂੰਨ ਲਾਗੂ ਕਰ ਦਿੱਤੇ ਸਾਡਾ ਇਹਦੇ 'ਚ ਰੋਲ ਹੈ। ਹਾਲਾਂਕਿ ਨੋਟੀਫਾਈਡ ਇਹਨਾਂ ਨੇ ਕੀਤੇ ਆ, ਇਹਨਾਂ ਨੂੰ ਕਿਉਂ ਇੰਨੀ ਅੱਗ ਮੱਚੀ ਸੀਗੀ ਨੋਟੀਫਾਈਡ ਕਰਨ ਦੀ, ਇਹ ਤਾਂ ਹੁਣ ਇਹੀ ਜਾਣਦੇ ਆ। ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਹੋਰਾਂ ਨੂੰ ਅੱਗੇ ਨਹੀਂ ਵਧਣ ਦੇਣਾ ਅਰਵਿੰਦ ਕੇਜਰੀਵਾਲ ਨੇ ਧਾਰਿਆ ਹੋਇਆ ਕਿ ਜਿਵੇਂ ਜਾ ਕੇ ਉੱਥੇ ਇਹਨਾਂ ਨੇ ਸੇਵਾ ਸੁਭਾ ਕੀਤੀ, ਇਹਨਾਂ ਦੇ ਉੱਧਰਲੇ ਵਿਧਾਇਕ ਵੀ ਆਏ, ਕਿਸਾਨਾਂ ਦੇ ਨੇੜੇ ਲੱਗਦੇ ਪਏ ਸੀਗੇ ਅਤੇ ਉੱਥੇ ਕਿਉਂਕਿ ਸਰਕਾਰ ਹੈ ਇਹਨਾਂ ਦੀ ਬਹੁਤ ਜ਼ਿਆਦਾ ਨੇੜੇ ਲੱਗ ਵੀ ਸਕਦੇ ਸਨ। ਪਰ ਐਨੇ ਮੌਕੇ 'ਤੇ ਆਹ ਜਿਹੜਾ ਰੌਲਾ ਪੈ ਗਿਆ ਕੰਮ ਕੰਢੇ 'ਤੇ ਆਇਆ ਜਿਹੜਾ ਰੌਲਾ ਪੈ ਗਿਆ ਤਾਂ ਕਿਤੇ ਕਿਤੇ ਹੁਣ ਗੜਬੜ ਜਿਹੜੀ ਆ ਹੋ ਗਈ। ਇਹਨਾਂ ਨੇ ਸਫਾਈ ਦਿੱਤੀ ਆ, ਉਹ ਕਹਿੰਦੇ ਆ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਕੀਤੇ, ਸੈਂਟਰ ਨੇ ਕਾਨੂੰਨ ਲਾਗੂ ਕੀਤੇ। ਪਰ ਸਵਾਲ ਤਾਂ ਇਹੋ ਉੱਠੇਗਾ ਨਾ ਕਿ ਜਦੋਂ ਕਿਸਾਨ ਦਿੱਲੀ 'ਚ ਬੈਠੇ ਆ, ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਆ, ਤਾਂ ਤੁਸੀਂ ਜੋ ਗੱਲਾਂ ਕਹਿੰਦੇ ਹੋ ਕਿ ਕੈਪਟਨ ਨੇ ਆਹ ਨਹੀਂ ਕੀਤਾ ਆਹ ਨਹੀਂ ਕੀਤਾ, ਤਾਂ ਤੁਸੀਂ ਅਸੈਂਬਲੀ ਦੇ ਵਿੱਚ ਕਰਨ ਦੀ ਥਾਂ 'ਤੇ ਉਹਨਾਂ ਕਾਨੂੰਨਾਂ ਨੂੰ ਨੋਟੀਫਾਈਡ ਕਰ ਦਿੰਦੇ ਹੋ ਆਪਣੀ ਸਰਕਾਰ ਵੱਲੋਂ। ਇੱਕ ਤਰ੍ਹਾਂ ਨਾਲ ਨੋਟੀਫਾਈਡ ਦਾ ਮਤਲਬ ਹੁੰਦਾ ਕਿ ਤੁਸੀਂ ਪ੍ਰਵਾਨਗੀ ਦੇ ਦਿੰਦੇ ਹੋ, ਸਵੀਕ੍ਰਿਤੀ ਦੇ ਦਿੰਦੇ ਹੋ, ਪ੍ਰਵਾਨਗੀ ਦੇ ਕੇ ਤੁਸੀਂ ਲਾਗੂ ਕਰ ਦਿੰਦੇ ਹੋ। ਤਾਂ ਫਿਰ ਇਹਦੇ 'ਚ ਰਹਿ ਕੀ ਜਾਂਦਾ ਅਤੇ ਠੀਕ ਆ ਕਿ ਕਾਨੂੰਨ ਜਿਹੜੇ ਆ ਉਹ ਸੈਂਟਰ ਦੀ ਗੌਰਮੈਂਟ ਨੇ ਲਿਆਂਦਾ, ਸਟੇਟਾਂ ਦੇ ਕੋਲ ਕੋਈ ਬਹੁਤਾ ਕੁਛ ਕਰਨ ਲਈ ਨਹੀਂ ਹੈ, ਪਰ ਸਿੰਬੋਲਿਕ ਤਾਂ ਕੀਤਾ ਜਾ ਸਕਦਾ ਨਾ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ, ਉਹ ਕਹਿੰਦੇ ਕਿ ਕੈਪਟਨ ਝੂਠ ਬੋਲਦਾ, ਇਹਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਅੰਦਰ ਖਾਤੇ ਦਿੱਲੀ ਭੁਗਤ ਵਾਲਾ ਕੰਮ ਚੱਲਦਾ, ਇਹਨੂੰ ਬਦਨਾਮ ਕਰਦੇ, ਮੈਨੂੰ ਗਾਲਾਂ ਕੱਢਦੇ ਆ। ਇੱਕ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਨੇ ਆਖੀ ਆ, ਸਾਰੀ ਗੱਲ ਦੀ ਜੇ ਆਪਾਂ ਕਹੀਏ ਤਾਂ ਜਿਹੜੀ ਮੇਨ ਗੱਲ ਆ ਉਹ ਇਹੋ ਆ, ਕਹਿੰਦਾ ਕਿ ਜੇਲ੍ਹਾਂ ਤੋਂ ਮੈਂ ਜਿਹੜਾ ਦਬਾਅ ਚੱਲਿਆ, ਮਤਲਬ ਕਿ ਜੇਲ੍ਹਾਂ ਨਾ ਬਣਾਉਣ ਦੀ ਜਿਹੜੀ ਮੈਂ ਇੱਕ ਆਪਣੀ ਕੋਸ਼ਿਸ਼ ਕੀਤੀ ਕਿ ਮੈਂ ਇਹ ਅਪਰੂਵਲ ਨਹੀਂ ਦੇਣੀ, ਤਾਂ ਉਹਦਾ ਖਮਿਆਜ਼ਾ ਭੁਗਤਣਾ ਪਿਆ ਕਿ ਮੇਰੇ 'ਤੇ ਬਹੁਤ ਜ਼ਿਆਦਾ ਦਬਾਅ ਆਇਆ ਕਿ ਮੇਰੇ ਪ੍ਰਤੀ ਬਹੁਤ ਗੁੱਸਾ ਹੈ ਸੈਂਟਰ ਸਰਕਾਰ ਦਾ। ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਹੀ ਹੋਈਆਂ। ਉਹ ਕਹਿੰਦੇ ਕਿ ਮੈਂ ਤਾਂ ਇਹ ਗੱਲ ਕਹਿੰਦਾ ਕਿ ਭਾਈ ਰਾਜਨੀਤੀ ਨਾ ਕਰੋ, ਅਸੀਂ ਤਾਂ ਆਪਣੇ ਵਲੰਟੀਅਰਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਸੇਵਾ ਕਰੋ, ਰਾਜਨੀਤੀ ਕਰਨ ਵਾਸਤੇ ਉਮਰ ਪਈ ਹੈ। ਅਤੇ ਦੂਜੀ ਗੱਲ ਉਹ ਕਹਿੰਦੇ ਕਿ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਭੰਡਿਆ ਜਾ ਰਿਹਾ, ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ। ਸੋ ਅਰਵਿੰਦ ਕੇਜਰੀਵਾਲ ਦੀ ਸਾਰੀ ਇੰਟਰਵਿਊ ਦਾ ਕਹਿ ਲਓ ਜਾਂ ਜਿਹੜੀ ਉਹਦੀ ਵਾਈਫ ਸੀਗੀ ਜਾਂ ਉਹਦੀ ਸਫਾਈ ਸੀਗੀ, ਉਹਦਾ ਨਿਚੋੜ ਇਹੋ ਹੀ ਆ। ਤਾਂ ਇੱਧਰ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ 'ਤੇ ਫਿਰ ਰੱਦੇ ਅਮਲ ਦਿੱਤਾ। ਉਹ ਕਹਿੰਦੇ ਆ ਕਿ ਕੇਜਰੀਵਾਲ ਵੱਲੋਂ ਕਿਸਾਨਾਂ 'ਤੇ ਨੀਵੇਂ ਪੱਧਰ ਦੀ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਇਹਨਾਂ ਨੇ ਇਸ ਸਾਰੇ ਵਰਤਾਰੇ ਨੂੰ, ਸਮੁੱਚੇ ਵਰਤਾਰੇ ਨੂੰ ਸ਼ਰਮਨਾਕ ਦੱਸਿਆ ਜੀ। ਜੀ ਜੀ। ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਹਿੰਦੇ 8 ਦਸੰਬਰ ਨੂੰ ਰੋਕ ਦੇਣਗੇ ਆਪੋ ਆਪਣੇ ਕਾਰ ਟਰੱਕ। ਆਲ ਇੰਡੀਆ ਟਰਾਂਸਪੋਰਟ ਨੇ ਕੀਤਾ ਹੈ ਐਲਾਨ। ਹਾਂਜੀ, ਆਲ ਇੰਡੀਆ ਟਰਾਂਸਪੋਰਟ ਨੇ ਇਹ ਐਲਾਨ ਕਰ ਦਿੱਤਾ ਹੈ। ਇਹਨਾਂ ਦੇ ਜਿਹੜੇ ਪ੍ਰਧਾਨ ਹੈ ਕੁਲਤਾਰਨ ਸਿੰਘ ਅਟਵਾਲ, ਇਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਜਾਂਦੀਆਂ ਤਾਂ 8 ਦਸੰਬਰ ਤੋਂ ਅਸੀਂ ਉੱਤਰ ਭਾਰਤ ਵਿੱਚ ਆਪਣੀਆਂ ਤਮਾਮ ਕਾਰਾਂ ਅਤੇ ਟਰੱਕਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਰੋਕ ਦੇਵਾਂਗੇ। ਕਹਿੰਦੇ ਜੇ ਇਸ ਤੋਂ ਬਾਅਦ ਵੀ ਸਰਕਾਰ ਸਹਿਮਤ ਨਹੀਂ ਹੁੰਦੀ ਤਾਂ ਦੇਸ਼ ਵਿਆਪੀ ਹੜਤਾਲ ਜਿਹੜੀ ਹੈ ਉਹ ਕੀਤੀ ਜਾਊ। ਮੈਂ ਜਿਵੇਂ ਤੁਹਾਨੂੰ ਕਿਹਾ ਨਾ ਕਿ ਬਹੁਤ ਜ਼ਿਆਦਾ ਸਮਰਥਨ ਹੋ ਰਿਹਾ। ਹੌਲੀ ਹੌਲੀ ਤੁਸੀਂ ਦੇਖਿਓ ਇਹ ਵਕੀਲ ਕੀ, ਡਾਕਟਰ ਕੀ, ਜਿਹੜੇ ਹੋਰ ਸਮਾਜ ਸੇਵੀ ਸੰਗਠਨ ਆ, ਇਹ ਸਾਰੇ ਹੀ ਜਿਹੜੇ ਆ ਉਹ ਹੌਲੀ ਹੌਲੀ ਸਪੋਰਟ ਦੇ ਵਿੱਚ ਆ ਰਹੇ ਆ। ਕਿਤੇ ਨਾ ਕਿਤੇ ਕਲਾ ਜਿਹੜੀ ਆ ਉਹ ਵੀ ਤੁਸੀਂ ਦੇਖੋ ਨਾ ਕਿ ਕਿੰਨਾ ਵੱਡਾ ਸਟੈਂਡ ਲੈ ਰਹੀ ਹੈ ਫਾਰਮਰਸ ਦੇ ਹੱਕ ਦੇ ਵਿੱਚ। ਤਾਂ ਇਸੇ ਚੀਜ਼ ਦਾ ਡਰ ਆ, ਇਸੇ ਚੀਜ਼ ਦਾ ਡਰ ਰਿਹਾ ਮੋਦੀ ਸਰਕਾਰ ਨੂੰ। ਮੈਂ ਤੇ ਇਹ ਸੋਚਦਾ ਕਦੇ ਕਦੇ ਇਸ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਮੈਂ ਆਸਵੰਦ ਵੀ ਹਾਂ ਕਿ ਜੇ ਮੰਨ ਲਓ ਇਹ ਕਿੰਨ ਦੀ ਜਿਹੜੀ ਆ ਪੰਜਾਬ ਦੇ ਵਿੱਚੋਂ ਉੱਠੀ ਆ, ਜੇ ਚੰਗਿਆੜੀ ਮੁੜ ਕੇ ਇਹ ਬਣਦੀ ਪਾਪੜ ਬਣ ਜਾਂਦੀ ਹੈ ਤਾਂ ਬਹੁਤ ਕੁਛ ਕਰਨਾ ਤੈਅ ਹੈ। ਉਹਦੇ ਵਿੱਚ ਬਹੁਤ ਵੱਡੇ ਵੱਡੇ ਸਿਆਸੀ ਕਿਰਦਾਰ ਵੀ, ਦੇਖੋ ਗੱਲ ਇਹ ਹੁੰਦੀ ਆ ਕਿ ਯਾਦ ਕਰੋ 1988 ਦਾ ਵੇਲਾ, ਐਡਾ ਹੀ ਇੱਕ ਸੰਘਰਸ਼ ਉੱਠਿਆ ਸੀਗਾ, ਐਜੀਟੇਸ਼ਨ ਉੱਠਿਆ ਸੀਗਾ। ਉਹਦੇ ਵਿੱਚ ਅਗਵਾਈ ਕਰ ਰਹੇ ਸਨ ਟਕੈਤ ਸਾਹਿਬ, ਜਿਨ੍ਹਾਂ ਦੇ ਮੁੰਡੇ ਰਕੇਸ਼ ਟਕੈਤ, ਉਹਨਾਂ ਦਾ ਨਾਂ ਸ਼ਾਇਦ ਮਹਿੰਦਰ ਸਿੰਘ ਟਕੈਤ ਸੀਗਾ।
कई डकैत ही पंजाबी उत्थे डकैत ही कही जाते सी। मैं कहा डकैत नहीं, तुहाडा भला हो जे, डकैत ਉਹਨੂੰ ਕਹਿੰਦੇ ਆ। ਤੇ ਉਹ ਫਿਰ 5 ਲੱਖ ਬੰਦਾ ਲੈ ਕੇ ਆਇਆ ਸੀਗਾ ਜਿਹੜਾ ਬੋਟ ਕਲੱਬ ਹੈ ਦਿੱਲੀ ਦਾ। ਤੇ ਉੱਥੇ ਉਦੋਂ ਇੰਦਰਾ ਗਾਂਧੀ ਦੀ ਬਰਸੀ ਮਨਾਉਣੀ ਸੀ। ਇਹਨਾਂ ਨੇ ਉਹ ਸਟੇਜ ਤੇ ਕਬਜ਼ਾ ਕਰਕੇ ਕੋਈ ਹੁੱਕਾ ਰੱਖ ਕੇ ਉਹ ਜਿਵੇਂ ਹੁੱਕੇ ਦੀ ਗੁੜਗੁੜ ਨਹੀਂ ਕਰਦੇ, ਇਸ ਤਰ੍ਹਾਂ ਜਿਵੇਂ ਗੁੜ ਉੱਥੇ ਕੀਤੀ ਤੇ ਉਸ ਜਿਵੇਂ ਅਸਮਾਨ ਦੇ ਵਿੱਚੋਂ ਬਿਜਲੀ ਗੜਗੜਾਹਟ ਪੈਦਾ ਕਰਦੀ ਹੈ, ਗਰਜ ਪੈਦਾ ਕਰਦੀ ਹੈ, ਉਸੇ ਤਰ੍ਹਾਂ ਹੀ ਹੋਇਆ ਸੀਗਾ। 5 ਲੱਖ ਕਿਸਾਨ ਆਇਆ ਸੀਗਾ, ਝੁਕਣਾ ਪਿਆ ਸੀਗਾ। ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਵਾਈ ਗਈ ਸੀ ਮੇਰੇ ਖਿਆਲ ਦੇ ਨਾਲ। ਉਦੋਂ ਜਿਹੜੇ ਹੈਗੇ ਸੀਗੇ ਸੰਸਦ ਦੇ ਸਪੀਕਰ, ਉਹਨਾਂ ਨੇ ਵੀ ਬੈਠਕ ਕੀਤੀ। ਜਿਹੜੇ ਪਿੱਛੇ ਦੀਆਂ ਗੱਲਾਂ ਨੇ ਥੋੜ੍ਹੀਆਂ ਬਹੁਤ ਹੁਣ ਅਖਬਾਰਾਂ ਦੇ ਵਿੱਚ ਤਾਜ਼ਾ ਹੋਈਆਂ। ਉਸ ਵੇਲੇ ਝੁਕਣਾ ਪਿਆ ਸੀ ਸਰਕਾਰ ਨੂੰ। ਉਸ ਤੋਂ ਬਾਅਦ 1988 ਤੋਂ ਬਾਅਦ ਇਹੋ ਜਿਹਾ ਮੌਕਾ ਪਹਿਲੀ ਵਾਰੀ ਦੇਖਣ ਨੂੰ ਮਿਲਿਆ। ਤਾਂ ਮੇਰੇ ਖਿਆਲ ਦੇ ਨਾਲ ਜੋ ਦਬਾਅ ਬਣ ਰਿਹਾ ਹੈ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਯੂਨੀਅਨਾਂ ਸੰਗਠਨ ਜਿਹੜੇ ਆ ਉਹ ਸਪੋਰਟ ਕਰ ਰਹੇ ਆ ਕਿਸਾਨਾਂ ਨੂੰ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਇਹ ਰੋਡ ਮੈਪ ਹੀ ਬਣਾਇਆ ਜਾ ਰਿਹਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆ, ਅਮਿਤ ਸ਼ਾਹ, ਜਿਹੜੇ ਹੁਣ ਸਾਰੀ ਇਸ ਚੌਕਟੇ ਦੇ ਵਿੱਚ ਲੱਗਦਾ ਹੈ ਕਿ ਇਸੇ ਕਰਕੇ ਫਿੱਟ ਕੀਤੇ ਜਾ ਰਹੇ ਕਿ ਚੱਲਦਾ ਰਸਤਾ ਕੱਢਿਆ ਜਾਵੇ ਕਿ ਮੋਦੀ ਤੇ ਸ਼ਾਹ ਦੀ ਜੋੜੀ ਜਿਹੜੀ ਬੜੀ ਹੰਕਾਰੀ ਫਿਰਦੀ ਸੀਗੀ, ਜਿਹਨੂੰ ਲੋਕ ਮੰਨਦੇ ਸੀਗੇ ਕਿ ਇਹ ਉਹ ਲੋਕ ਆ ਜਿਹੜੇ ਕਦੇ ਝੁਕ ਹੀ ਨਹੀਂ ਸਕਦੇ। ਅਜੇ ਵੀ ਭਗਤ ਇਹਨਾਂ ਦੇ ਤਾਂ ਕਹਿੰਦੇ ਆ ਕਿ ਨਹੀਂ ਮੋਦੀ ਕੁਛ ਨਹੀਂ ਕਰੇਗਾ, ਫਲਾਹ। ਉਹ ਤਾਂ ਬਹੁਤ ਗੰਦੇ ਸ਼ਬਦ ਬੋਲਦੇ, ਮੈਂ ਬੋਲ ਨਹੀਂ ਸਕਦਾ। ਉਹਨਾਂ ਨੂੰ ਮਾਣ ਆ, ਹੰਕਾਰ ਹੈ ਇਸ ਚੀਜ਼ ਦਾ ਕਿ ਜਿਹੜਾ ਮੋਦੀ ਨੇ ਸਟੈਂਡ ਲੈ ਲਿਆ ਉਹਦੇ ਪਿੱਛੇ ਨਹੀਂ ਪਾਉਣਾ। ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਇਹ ਐਜੀਟੇਸ਼ਨ ਅੱਗੇ ਵਧਿਆ, ਪੀਸਫੁਲੀ ਵਧਿਆ, ਇੱਕ ਬਹੁਤ ਰਣਨੀਤਿਕ ਪਹੁੰਚ ਦੀ ਬਦੌਲਤ ਇੱਥੋਂ ਤੱਕ ਜਾ ਰਿਹਾ, ਤਾਂ ਹੌਲੀ ਹੌਲੀ ਲੱਗਦਾ ਕਿ ਚੱਲਣਾ ਤਾਂ ਇਹ ਜ਼ਰੂਰ ਹੋ ਸਕਦਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਦੀ ਵੀ ਰਹਿ ਜਾਵੇ ਤੇ ਇਹਨਾਂ ਦਾ ਵੀ ਰਹਿ ਜਾਵੇ। ਸੋ ਦੋਵਾਂ ਧਿਰਾਂ ਦੀ ਰਹਿ ਜਾਵੇ, ਕੋਈ ਐਸਾ ਚੱਲਦਾ ਰਸਤਾ ਜ਼ਰੂਰ ਕੱਢਿਆ ਜਾ ਸਕਦਾ। ਪਰ ਇਸ ਅੰਦੋਲਨ ਨੂੰ ਹੁਣ ਸਪਰੈਸ ਕਰਨਾ ਜਿਵੇਂ ਕਰ ਦਿੰਦੇ ਆ ਆਸਾਨੀ ਦੇ ਨਾਲ, ਜਾਂ ਡੀਰੇਲ ਕਰ ਦਿੰਦੇ ਕਿਸੇ ਮੁੱਦੇ ਨੂੰ, ਤਾਂ ਉੱਦਾਂ ਮੈਨੂੰ ਨਹੀਂ ਲੱਗਦਾ ਕਿ ਇਹ ਛੁੱਟੀ ਹੋ ਜਾਵੇ ਤਾਂ ਬਹੁਤ ਵੱਡੀ ਸਾਜ਼ਿਸ਼ ਹੋ ਜਾਵੇ ਜਾਂ ਬਹੁਤ ਵੱਡੀ ਲੀਡਰਸ਼ਿਪ ਤੋਂ ਕਤਾਈ ਹੋ ਜਾਵੇ। ਉਹਦੇ ਬਾਬਤ ਕੁਛ ਕਿਹਾ ਨਹੀਂ ਜਾ ਸਕਦਾ। ਜੀ ਜੀ। ਅਗਲੀ ਗੱਲ ਕਰ ਲਈਏ, ਕਹਿੰਦੇ ਬੈਂਕ ਕਰਜ਼ 3 ਤੋਂ ਵੱਧ ਕੇ 5 ਕਰੋੜ ਹੋ ਗਿਆ। ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦਾ ਇੰਜੀਨੀਅਰਿੰਗ ਕਾਲਜ ਸੀਲ। ਚਲੋ ਇਹ ਵੀ ਦੇਖ ਲਓ। ਹੁਣ ਵੇਖਣ ਵਾਲੀ ਗੱਲ ਇਹ ਆ, ਜਦੋਂ ਸਰਕਾਰ ਬਦਲੀ ਸੀਗੀ ਤੇ ਉਦੋਂ ਸਾਡੇ ਇਲਾਕੇ ਵਾਲੇ ਜਿਹੜੇ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਆ, ਇਹਨਾਂ ਦੇ ਉਦੋਂ ਕਰਜ਼ੇ ਦੀ ਕਿੰਨੀ ਖਾਵਾਂ ਰੌਲੀ ਪਾਈ ਸੀ ਜੀ। ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਉਹ ਬੈਂਕ ਵਾਲੇ ਜਾਣਨ, ਜਿਨ੍ਹਾਂ ਨੇ ਪਾਈ ਸੀਗੀ, ਇਹ ਜਾਣਨ ਜਿਨ੍ਹਾਂ ਨੇ ਇਹਨੂੰ ਚੁੱਪ ਕਰਾ ਦਿੱਤਾ। ਪਰ ਕਿੰਨਾ ਵੱਡਾ ਕਰਜ਼ਾ ਸੀਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਵੈਸੇ ਤੇ ਸਧਾਰਨ ਆਗੂ ਹੀ ਆ, ਵੱਡੀ ਗੱਲ ਨਹੀਂ ਹੈ ਜੀ। ਕੋਈ ਦਿਆਲ ਸਿੰਘ ਕੋਲੇਲ ਦਾ ਨਾਂ ਵੱਡਾ ਆ। ਜੇ ਜੱਦੀ ਦੁਸ਼ਮਣ ਆਪਾਂ ਕਹੀਏ, ਦੁਸ਼ਮਣੀ ਕਹਿ ਰਿਹਾ ਮੈਂ, ਮਾਫ਼ ਕਰਨਾ, ਜੱਦੀ ਜਾਇਦਾਦ ਵੇਖੋ ਕਿ ਇੱਕ ਸਧਾਰਨ ਕਿਸਾਨ ਦੀ ਨਹੀਂ ਹੈ। ਤੇ ਕਰਜ਼ਾ ਦੇਖ ਲਓ ਕਿ ਇੱਕ ਸਧਾਰਨ ਕਿਸਾਨ ਨੂੰ ਜਿਹੜਾ 10-20 ਕਿੱਲਿਆਂ ਦਾ ਮਾਲਕ ਹੈ, ਉਹਨੂੰ ਕੋਈ ਇਸ ਤਰ੍ਹਾਂ ਸਹਿਕਾਰੀ ਬੈਂਕ ਹੈ ਜਿਹੜਾ ਕੋਈ 1.5 ਕਰੋੜ ਦਾ ਲੋਨ ਦੇ ਦੂਗਾ, ਕਰੋੜ ਦਾ ਲੋਨ ਦੇ ਦੂਗਾ। ਇਹ ਲੀਡਰਾਂ ਨੂੰ ਲੋਨ ਦਿੱਤਾ ਜਾਂਦਾ ਜਾਂ ਵੱਡੇ ਕਾਰੋਬਾਰੀਆਂ ਨੂੰ ਲੋਨ ਦਿੱਤਾ ਜਾਂਦਾ। ਹਿਮਾਚਲ ਦੇ ਤੇ ਕੋਈ ਧੀਤਿਆਂ ਨਹੀਂ ਵਿਆਹੁਣੀ ਹੋਵੇ ਤੇ ਉਹਦੇ ਵਾਸਤੇ ਜੇ ਕੋਈ ਲੋਨ ਕਰਵਾਉਣਾ ਹੋਵੇ ਮੱਝਾਂ ਗਾਵਾਂ ਦਾ ਵੀ, ਤੇ ਉਹਦੀ ਵੀ ਇੰਸਪੈਕਸ਼ਨ ਜਿਹੜੀ ਆ 36 ਵਾਰੀ ਹੁੰਦੀ ਆ। ਕਾਗਜ਼ਾਂ ਨੂੰ ਦੂਰਬੀਨ ਰਾਹੀਂ ਚੈੱਕ ਕੀਤਾ ਜਾਂਦਾ ਕਿ ਇਹਦੇ ਵਿੱਚ ਕੋਈ ਕਮੀ ਨਾ ਹੋਵੇ। ਲੱਭਦੇ ਇਸ ਕਰਕੇ ਆ ਕਿ ਕਮੀ ਹੋਈ ਤੇ ਨਾਲ ਕਮੀ ਲੈ ਲਾਂਗੇ। ਕਮੀ ਦਾ ਪਤਾ ਨਹੀਂ ਤੁਹਾਨੂੰ, ਸਾਮ ਦਾਮ ਦੰਡ ਦਾਮ ਹੁੰਦੇ ਜਿਹੜੇ ਕਮੀ ਉਹਨੂੰ ਕਹਿ ਦਿੰਦੇ ਆ। ਸੋ ਇਹ ਮਾਮਲਾ ਜਿਹੜਾ ਪਠਾਨਕੋਟ ਇਲਾਕੇ ਦਾ, ਜਿਹੜੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਆ ਰਮਨ ਭੱਲਾ, ਉਹਨਾਂ ਦਾ ਇੰਜੀਨੀਅਰਿੰਗ ਕਾਲਜ ਸੀਗਾ। ਇਹਨਾਂ ਨੇ ਇੱਕ ਬੈਂਕ ਜਿਹੜਾ ਕਿ ਆਪ ਵਿਚਾਰਾ ਬੜਾ ਗਰੀਬ ਜਿਹਾ ਹੋਇਆ ਪਿਆ, ਹਿੰਦੂ ਕੋਆਪਰੇਟਿਵ ਬੈਂਕ ਹੈ ਪਠਾਨਕੋਟ ਦਾ, ਉਹਦੇ ਤੋਂ ਇਹ ਸਾਰਾ ਲੋਨ ਚੁੱਕਿਆ ਸੀਗਾ। ਤੇ 3 ਵਾਰੀ ਇਹ ਮੇਰੇ ਖਿਆਲ ਦੇ ਨਾਲ ਹੁਣ ਤੱਕ ਚੁਣੇ ਗਏ ਨੁਮਾਇੰਦੇ। ਪਰ ਜੋ ਵੀ ਹੈ ਇਹਨਾਂ ਨੇ ਜਿਹੜਾ ਇਹ 3 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲਿਆ ਸੀਗਾ ਉਹ ਨਹੀਂ ਮੋੜਿਆ। ਤਾਂ ਹੁਣ ਇਹ ਜਿਹੜਾ ਕਾਲਜ ਹੈ ਸੀਲ ਕਰ ਦਿੱਤਾ ਗਿਆ। ਵੈਸੇ ਕਾਲਜ ਸੀਲ ਜਿਹੜਾ ਹੋਣਾ ਉਹ ਆਪਣੇ ਆਪ ਦੇ ਵਿੱਚ ਇੱਕ ਦੂਸਰਾ ਪੱਖ ਵੀ ਰੱਖਦਾ ਰਾਜਕਰਨ ਜੀ, ਕਿ ਕਾਲਜ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਡੁੱਬ ਗਏ ਆ। ਜਿਵੇਂ ਬੈਂਕ ਡੁੱਬੇ ਆ ਨਾ, ਕਾਲਜ ਦੇ ਹੁੰਦਾ ਕੀ ਆ ਕਿ ਇੱਕ ਨਿੱਜੀਕਰਨ ਖੋਲੀਏ ਤੇ ਨਾਲ ਦੂਜਾ ਨਿੱਜੀਕਰਨ ਆਪਣੇ ਆਪ ਹੀ ਖੁੱਲ ਜਾਂਦਾ। ਇਸੇ ਤਰ੍ਹਾਂ ਇੱਕ ਜੇ ਇਸ ਤਰ੍ਹਾਂ ਦਾ ਆਰਥਿਕ ਡੋਬਾ ਆਉਂਦਾ ਤਾਂ ਦੂਜੀ ਉਹਦੇ ਨਾਲ ਜੁੜੀ ਜਿਹੜੀ ਚੀਜ਼ ਹੁੰਦੀ ਉਹ ਵੀ ਡੁੱਬ ਜਾਂਦੀ ਹੈ। ਬੈਂਕ ਡੁੱਬ ਰਹੇ ਨੇ ਤੇਜ਼ੀ ਦੇ ਨਾਲ, ਆਪਾਂ ਦੇਖ ਲਿਆ ਨਾ ਕਿੰਨਾ ਬੈਂਕਾਂ ਦਾ ਤਾਣਾ ਬਾਣਾ ਜਿਹੜਾ ਖਰਾਬ ਹੋਇਆ ਪਿਆ। ਤਾਂ ਦੂਸਰੇ ਪਾਸੇ
ਬੈਂਕਾਂ ਦੇ ਨਾਲ ਜੁੜੇ ਹੋਰ ਬਹੁਤ ਸਾਰੇ ਸੰਸਥਾਨ ਅਦਾਰੇ ਜਿਹੜੇ ਇਹਨਾਂ ਦੇ ਨਾਲ ਚੱਲਦੇ ਸੀ ਕਿ ਲੈਣ ਦੇਣ ਕਰਕੇ ਉਹ ਵੱਖ-ਵੱਖ ਕਾਰਨ ਅੱਗੇ ਬਣ ਜਾਂਦੇ। ਜਿਵੇਂ ਆਪਾਂ ਪੰਜਾਬ ਦੇ ਪ੍ਰਤੀਕ 'ਚ ਵੇਖੀਏ ਤਾਂ ਇੱਥੇ ਸਮੱਸਿਆ ਇਹ ਆ ਕਿ ਜਿਹੜਾ ਸਾਡਾ ਪ੍ਰਵਾਸ ਆ ਉਹਦੇ ਕਰਕੇ ਅੱਜ ਕੱਲ੍ਹ ਬੱਚੇ ਜਿਹੜੇ ਆ ਉਹ ਗਾਂ ਨਹੀਂ ਬਹੁਤਾ ਪੜ੍ਹਦੇ, ਬਸ IAS ਕਰਕੇ ਤੇ ਨਿਕਲ ਜਾਂਦੇ ਆ। ਇਸ ਕਰਕੇ ਵੀ ਕਾਲਜ ਡੁੱਬੇ। ਇਹ ਦੂਸਰਾ ਪੱਖ ਵੀ ਹੈ ਕਹਾਣੀ ਦਾ। ਵੈਸੇ ਲੋਨ ਜਿਵੇਂ ਮੈਂ ਕਿਹਾ ਕਿ VIPs ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੇ ਆ, ਅਡਾਨੀ ਨੂੰ ਬਹੁਤ ਆਸਾਨੀ ਨਾਲ ਮਿਲ ਜਾਂਦੇ ਆ। ਅਡਾਨੀ ਨੂੰ ਸਟੇਟ ਬੈਂਕ ਆਫ ਇੰਡੀਆ ਵਾਲਾ ਬੈਨਰ ਤੁਸੀਂ ਦੇਖਿਆ ਹੋਣਾ ਸਿਡਨੀ ਕ੍ਰਿਕਟ ਮੈਚ ਦੇ ਵਿੱਚ, ਕਿ ਆਪ ਹੀ ਪ੍ਰਪੋਜ਼ਲ ਦਿੰਦਾ ਸਾਡਾ SBI ਕਿ ਲੈ ਲਓ ਜੀ ਸਾਡੇ ਕੋਲੋਂ ਲੈ ਲਓ 1 ਬਿਲੀਅਨ ਦਾ ਲੋਨ। ਵਾਜਾਂ ਮਾਰ ਰਹੇ ਨੇ ਤੇ ਉਹਨਾਂ ਨੇ ਜਾ ਕੇ ਕੰਮ ਕਿੱਥੇ ਕਰਨਾ? ਆਸਟ੍ਰੇਲੀਆ ਦੇ ਵਿੱਚ, ਜਿੱਥੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ। ਸੋ ਜਿਹੜਾ ਆਮ ਬੰਦਾ ਹੈ, ਆਮ ਬੰਦੇ ਵਾਸਤੇ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਬਹੁਤ ਦੂਰ ਦੀ ਗੱਲ ਆ। ਇਹੋ ਜਿਹੇ ਕਾਰੋਬਾਰੀ ਵੱਡੇ VIP ਲੋਕ ਜਿਹੜੇ ਆ, ਕਾਰਪੋਰੇਟ ਘਰਾਣੇ ਜਿਹੜੇ ਲੋਕ ਆ, ਉਹ ਲੈ ਜਾਂਦੇ ਹਨ। ਜੀ ਜੀ। ਤੇ ਮੈਨੂੰ ਜਾਂਦੇ ਜਾਂਦੇ ਗੱਲ ਕਰ ਲਈ ਕੱਲ੍ਹ ਦੇ ਇਸ ਸਾਰੇ ਗੱਲਾਂ ਦੇ ਵਿੱਚ ਇੱਕ ਰਹਿ ਗਿਆ, ਰੂਪਨਗਰ ਦਾ ਜਿਹੜਾ ਵਿਧਾਇਕ ਸੰਦੋਆ ਆ ਕਾਂਗਰਸ ਛੱਡ ਕੇ ਹੁਣ ਮੁੜ ਆਪ ਦੇ ਵਿੱਚ ਉਹਨੇ ਸ਼ਮੂਲੀਅਤ ਕੀਤੀ ਹੈ। ਉੱਧਰ ਡੈਪੂਟੇਸ਼ਨ ਤੇ ਗਿਆ ਸੀ, ਇੱਧਰੋਂ ਡੈਪੂਟੇਸ਼ਨ ਤੇ ਗਿਆ ਸੀ, ਕਿੱਧਰੋਂ ਕੀ ਹੋ ਰਿਹਾ ਪਤਾ ਨਹੀਂ। ਇਹ ਤੇ ਕਿੱਧਰੋਂ ਗਿਆ ਸੀਗਾ, ਪਰ ਉੱਥੇ ਹੀ ਗਿਆ ਪਹੁੰਚ ਕੇ। ਤੇ ਹੁਣ ਗੱਲ ਇਹ ਆ ਕਿ ਜੋ ਉਹਨੇ ਦਲੀਲ ਦਿੱਤੀ ਆਉਂਦੇ ਆ, ਕਹਿੰਦਾ ਕਿ ਕੈਪਟਨ ਨੇ ਤੇ ਧੋਖਾ ਕੀਤਾ ਪੰਜਾਬ ਨਾਲ, ਇਹਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਬਸ ਇੱਕੋ ਹੀ ਚੀਜ਼ ਪੁੱਛ ਲਿਓ, ਕਿਤੇ ਸੰਦੋਆ ਸਾਹਿਬ ਤੁਹਾਨੂੰ ਮਿਲਣ ਜਾਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਿਸੇ 'ਚ ਆਉਣ, ਤੇ ਉਹਨਾਂ ਨੂੰ ਪੁੱਛ ਲਿਓ ਕਿ ਪੰਜਾਬ ਬਰਬਾਦ ਕਰ ਦਿੱਤਾ। ਹਾਂ ਗੱਲ ਕਹਿ ਕੇ ਤੇ ਤੁਸੀਂ ਰਾਜਨੀਤੀ 'ਚ ਆਏ ਸੀ ਜੀ, ਹਾਈ ਗੱਲ ਕਹਿ ਕੇ ਤੇ ਰਾਜਨੀਤੀ 'ਚ ਆਏ ਸੋ ਨਾ, ਤੇ ਫਿਰ ਐਸਾ ਕਿਹੜਾ ਮਾਰਕਾ ਮਾਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿ ਸਾਲ ਪਹਿਲਾਂ ਤੇ ਜਿਸ ਤਰ੍ਹਾਂ ਕਿ ਰੁਪਏ ਚਲ ਗਿਆ ਜੀ, ਉਹਦੀਆਂ ਚੱਪਲਾਂ 'ਚ ਜਾ ਕੇ ਬਹਿ ਕੇ ਜਾ ਕੇ ਕੀ ਉਹਨੇ ਕਰ ਦਿੱਤਾ ਸੀਗਾ। ਤੇ ਹੁਣ 6 ਮਹੀਨਿਆਂ 'ਚ ਐਸਾ ਕੀ ਵਾਪਰ ਗਿਆ ਕਿ ਤੁਹਾਨੂੰ ਵਿਕਣ ਲੱਗ ਗਿਆ ਕਿ ਨਹੀਂ ਜੀ ਪੰਜਾਬ ਤੇ ਜਿਹੜਾ ਬਰਬਾਦ ਹੋ ਗਿਆ। ਮੇਰੇ ਖਿਆਲ ਦੇ ਨਾਲ ਪੰਜਾਬ ਬਰਬਾਦ ਹੋਇਆ ਜਾਂ ਆਬਾਦ ਹੋਇਆ ਉਹ ਤੇ ਪਤਾ ਨਹੀਂ ਹੈ, ਪਰ ਤੁਹਾਡਾ ਸਿਆਸੀ ਕੈਰੀਅਰ ਇਹਨਾਂ ਟਪੂਸੀਆਂ ਨੇ ਬਰਬਾਦ ਕਰ ਦਿੱਤਾ ਹੈ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।